लोग तो भालते सी कि ज्ञानी हरप्रीत सिंह पढ़िया लिखा PhD पास है, ये सारी कौम का साझा मांझा जथेदार बने, पर कहानी नवीं ही तुरती ये तो बनने लग गया बादल दल का जथेदार। कल जिहड़ा इन्होंने प्रोग्राम किया ਉਹਦੇ ਵਿੱਚ डेरा सरसा के मुखी बारे ਜਾਂ ਜਿਹੜੀਆਂ ਬੇਅਦਬੀਆਂ ਹੋਈਆਂ ਜਾਂ ਹੁਕਮਨਾਮਾ ਰੱਦ ਕਰਨਾ ਪਿਆ ਜਾਂ ਅਸੀਂ ਕਰੋੜਾਂ ਰੁਪਏ ਖਰਚੇ ਉਹਦੀ ਤਾਂ ਗੱਲ ਹੀ ਨਹੀਂ ਛੇੜੀ। ਜਿਹੜੀ ਦਰਬਾਰ ਸਾਹਿਬ 'ਚ ਬੇਅਦਬੀ ਹੋਈ ਉਹਦੀ ਵੀ ਬਹੁਤੀ ਗੱਲ ਨਹੀਂ ਕੀਤੀ। ਬਸ ਆਹ ਰਾਜ ਫੜ ਲਿਆ ਕਿ ਜੀ ਸਾਨੂੰ ਵੋਟਾਂ ਦੇ ਵਿੱਚ ਕਾਮਯਾਬ ਕਰੋ ਕਿਉਂਕਿ ਪੰਥ ਖਤਰੇ 'ਚ। पंथ कानू खतरे च खतरे च बादल परिवार अजे तो 5 साल सत्ता तो परा रहे हो तुसी पंथ खतरे च। पंथ का चेता आ गया, पंथक एजेंडा चेते आ गया, बेअदबी का चेता आ गया, प्रोग्राम करने का चेता आ गया। जे किते तुसी एक टर्म होर सत्ता तो परा रह गए फिर खालिस्तान तो घट गल नहीं करते। ਜਿਹੜੀ ਭਾਜਪਾ ਉਸ ਵਿਪਰਵਾਦੀ ਉਸ ਬ੍ਰਾਹਮਣਵਾਦੀ ਝੰਡਾ ਬਰਦਾਰ ਆ ਜਿਹਨੂੰ ਆਪਾਂ ਮਨਮਤ ਕਹਿੰਦੇ ਆ, ਅੱਜ ਸਿੱਖਾਂ ਨੂੰ ਉਹਦੇ ਤੋਂ ਤਾਂ ਕੋਈ ਆਸ ਹੈ। ਸਿੱਖ ਕਹਿੰਦੇ ਆ ਵੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਆ ਸ਼ਾਇਦ ਮੋਦੀ ਸਰਕਾਰ ਤਾਂ ਛੱਡ ਦੇਵੇ, ਪਰ ਜੇ ਕਿਤੇ ਬਾਦਲ ਦਲ ਨਾਲ ਸਾਂਝ ਹੁੰਦੀ ਫਿਰ ਤਾਂ ਬਿਲਕੁਲ ਹੀ ਨਹੀਂ ਸੀ ਹੋ ਸਕਣਾ ਇਹ। ਇੱਕ ਪਾਸੇ ਭਾਜਪਾ ਵਾ ਜਿਹੜੀ ਕਹਿੰਦੀ ਆ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਸਾਡੇ ਹੀਰੋ ਨੇ, इधर सिख राष्ट्र की गल करने वालों ये कहते जी अतवादी आ, रगड़ दो, मार दो। जेडे सिखी और सिखा के खिलाफ भकाई मारते रहते उन्होंने बादल दल की सांझ आ, पर जेडे बंदे कौम लई, धर्म लई, पंथ लई कोई सोच रखते हैं उन्होंने कहते जी ये तो पाकिस्तान के एजेंट ने, ये तो अतवादी ने, ये माहौल खराब करते हैं। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਆ ਨਾ ਕਿ ਅਸੀਂ ਅਮਨ ਸ਼ਾਂਤੀ ਕਾਇਮ ਰੱਖਾਂਗੇ, ਉਦੋਂ ਅਸਲ ਵਿੱਚ ਉਹ ਕਹਿ ਰਹੇ ਹੁੰਦੇ ਆ ਵੀ ਪੰਥ ਤੇ ਕੌਮ ਦੀ ਗੱਲ ਕਰਨ ਵਾਲਿਆਂ ਦੇ ਛਿੱਤਰ ਫੇਰਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ 2 ਜਨਵਰੀ ਸੀ ਤੇ ਜੋ 2 ਜਨਵਰੀ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਬਾਦਲ ਦਲ ਨੇ ਇੱਕ ਪ੍ਰੋਗਰਾਮ ਕੀਤਾ ਪੰਥਕ ਰੋਸ ਦਿਵਸ। ਤੇ ਇਸ ਮੌਕੇ ਉਹਨਾਂ ਬਾਦਲ ਦਲ ਨੇ ਆਪ ਦੇ ਜਿਹੜੇ ਸਮਰਥਕ ਲੋਕ ਨੇ ਉਹਨਾਂ ਦਾ ਇਕੱਠ ਕੀਤਾ। ਇੱਕ ਤਰੀਕੇ ਨਾਲ ਉਹਨਾਂ ਨੇ ਚੋਣ ਰੈਲੀ ਕੀਤੀ। ਮੁੱਦਾ ਉਹਨਾਂ ਨੇ ਬੇਸ਼ੱਕ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਇੱਥੇ ਦੁਸ਼ਟ ਆਇਆ ਸੀ ਪਿਛਲੇ ਦਿਨੀ ਇੱਕ ਹਿੰਦੂ ਅੱਤਵਾਦੀ ਜਿਹਨੂੰ ਬਾਅਦ ਸੋਧਾ ਲੱਗਿਆ, ਉਸ ਘਟਨਾ ਨੂੰ ਮੁੱਖ ਰੱਖ ਕੇ ਭਾਵੇਂ ਇਕੱਠ ਰੱਖਿਆ, ਪਰ ਅਸਲ ਵਿੱਚ ਇਹ ਬਾਦਲ ਦਲ ਦੀ ਇੱਕ ਚੋਣ ਰੈਲੀ ਸੀਗੀ ਜਿਹਦੇ ਵਿੱਚ ਜਿੰਨੇ ਉੱਥੇ ਬੁਲਾਰੇ ਬੋਲੇ ਉਹਨਾਂ ਦੀਆਂ ਤਕਰੀਰਾਂ ਨੇ ਇੱਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਸਾਡੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ, ਸਿੱਖਾਂ ਦੇ ਹੱਕਾਂ ਦੀ, ਹਿੱਤਾਂ ਦੀ ਪਹਿਰੇਦਾਰ ਇੱਕ ਇਹੋ ਜਿਹੀ ਸਾਡੀ ਜਮਾਤ ਰਹੀ ਹੈ ਜਿਹਦੇ ਉੱਤੇ ਸਾਡਾ ਰੋਮ ਰੋਮ ਪੰਥ ਦਾ ਜਿਹੜਾ ਸੀਗਾ ਉਹਨੂੰ ਸਮਰਪਿਤ ਸੀ ਕਿ ਜਦੋਂ ਵੀ ਕੋਈ ਸੱਦਾ ਆਉਂਦਾ ਸੀਗਾ, ਜਦੋਂ ਵੀ ਅਕਾਲੀ ਲੀਡਰਸ਼ਿਪ ਵੱਲੋਂ ਕੋਈ ਕਾਲ ਆਉਂਦੀ ਸੀ ਤਾਂ ਪਿੰਡਾਂ ਦੇ ਵਿੱਚ ਜਾਂ ਆਮ ਸਿੱਖ ਘਰਾਂ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਉਹਦੇ ਬਾਰੇ ਪੁੱਛ ਦੱਸ ਦੀ ਲੋੜ ਨਹੀਂ ਸੀ ਹੁੰਦੀ। ਲੋਕਾਂ ਨੂੰ ਪਤਾ ਹੁੰਦਾ ਸੀ ਵੀ ਇਹ ਅਕਾਲੀ ਦਲ ਦੀ ਕਾਲ ਆ ਤੇ ਆਪਾਂ ਜਾਣਾ। ਪਰ ਜਦੋਂ ਖਾੜਕੂ ਸੰਘਰਸ਼, ਖਾਲਿਸਤਾਨੀ ਸੰਘਰਸ਼ ਲੰਘਿਆ ਉਸ ਤੋਂ ਬਾਅਦ ਵਿੱਚ ਕੁਛ ਇਹੋ ਜਿਹਾ ਹਿਸਾਬ ਕਿਤਾਬ ਬਣਿਆ ਬਈ ਇਹਨਾਂ ਨੇ ਆਪਦੀਆਂ ਲੋੜਾਂ ਦੇ ਵਿੱਚੋਂ ਕੁਝ ਫੈਸਲੇ ਕੀਤੇ। ਖਾਸ ਤੌਰ ਤੇ ਮੋਗੇ ਜਿਹੜੀ ਕਾਨਫਰੰਸ ਕੀਤੀ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ
ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਜਿਹੜਾ ਚਿਹਰਾ ਮੋਹਰਾ ਸੀ, ਪੰਥਕ ਪੱਖ ਸੀ, ਉਹ ਖਤਮ ਕਰਤਾ। ਨਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ, ਪਰ ਅਸਲ ਵਿੱਚ ਉਹ ਬਾਦਲ ਪਰਿਵਾਰ ਦਾ ਇੱਕ ਸਿਆਸੀ ਦਲ ਬਣ ਗਿਆ। ਇਸ ਵੇਲੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੇਕਰ ਕੋਈ ਕਾਂਗਰਸ ਨਾਲੋਂ ਵੱਖਰੇ ਤੌਰ ਤੇ ਕਰਕੇ ਦੇਖੇ ਜਾਂ ਭਾਜਪਾ ਨਾਲੋਂ, ਮਤਲਬ ਜਿਵੇਂ ਦੀਆਂ ਬਾਕੀ ਭਾਰਤ ਵਿੱਚ ਸਿਆਸੀ ਜਮਾਤਾਂ ਨੇ ਉਵੇਂ ਦੀਆਂ ਹੀ ਸਰਗਰਮੀਆਂ, ਉਹੋ ਜਿਹੀਆਂ ਨੀਤੀਆਂ, ਉਹੋ ਜਿਹੇ ਏਜੰਡੇ, ਉਹੋ ਜਿਹੇ ਐਲਾਨ, ਉਹੋ ਜਿਹੇ ਬਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੁੰਦੇ। ਕੋਈ ਫਰਕ ਨਹੀਂ ਹੈ। ਤੇ ਜਦੋਂ ਫਰਕ ਹੁੰਦਾ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕਿਸੇ ਅਕਾਲੀ ਦਾ ਕਾਂਗਰਸੀ ਬਣ ਜਾਣਾ ਇੱਕ ਬੜੀ ਵੱਡੀ ਗੁਨਾਹ ਵਾਲੀ ਗੱਲ ਸੀ, ਵੀ ਇਹ ਤਾਂ ਆਈਡੀਓਲੋਜੀ ਹੀ ਵੱਖੋ ਵੱਖਰੀ ਹੈ। ਅਕਾਲੀ ਹੋਣਾ ਪੰਥਕ ਹੋਣ ਦਾ, ਸਿੱਖੀ ਲਈ ਮਰਨ ਮਾਰਨ ਵਾਲਾ, ਸਿੱਖੀ ਲਈ ਜਾਨ ਵਾਰਨ ਵਾਲਾ, ਪੰਥ ਦੇ ਲੇਖੇ ਲੱਗਿਆ ਵਿਅਕਤੀ ਹੁੰਦਾ ਸੀ। ਅਕਾਲੀ ਹੋਣ ਦੇ ਅਰਥ ਹੀ ਬੜੇ ਸ਼ਾਨਦਾਰ ਹੁੰਦੇ ਸੀ, ਨਜ਼ਾਰਾ ਹੀ ਬੜਾ ਹੁੰਦਾ ਸੀ। ਪਿੰਡ 'ਚ ਜਦੋਂ ਕਿਸੇ ਨੇ ਕਹਿਣਾ ਅਕਾਲੀਆਂ ਦਾ ਘਰ, ਸਵਾਦ ਆ ਜਾਣਾ ਅਕਾਲੀਆਂ ਦਾ ਘਰ। ਤੇ ਕਾਂਗਰਸ ਜਿਹੜੀ ਸੀ ਉਹ ਕਿਉਂਕਿ 1947 ਤੋਂ ਪਹਿਲਾਂ ਤਾਂ ਜੋ ਸੀ, ਪਰ 1947 ਤੋਂ ਬਾਅਦ ਪੰਥ ਅਤੇ ਪੰਜਾਬ ਲਈ ਬੜੀ ਘਾਤਕ ਸਿੱਧ ਹੋਈ। ਜੋ ਕੁਝ ਸਿੱਖਾਂ ਨੇ 1947 ਤੋਂ ਬਾਅਦ ਝੱਲਿਆ, ਸਾਡੇ ਨਾਲ ਜੋ ਵਧੀਕੀਆਂ ਹੋਈਆਂ, ਬੇਇਨਸਾਫੀਆਂ ਹੋਈਆਂ, ਜਿਵੇਂ ਸਾਡੇ ਨਾਲ ਕੀਤੇ ਹੋਏ ਵਾਅਦੇ ਤੋੜੇ ਗਏ, ਉਹ ਸਾਰਾ ਕੁਝ ਕਾਂਗਰਸ ਨੇ ਕੀਤਾ। ਕਾਂਗਰਸ ਦੇ ਮੰਤਰੀ ਸੰਤਰੀ, ਮੁੱਖ ਮੰਤਰੀ ਜਾਂ ਹੋਰ ਸਾਰੇ ਜਿਹੜੇ ਆ ਉਹ ਬਥੇਰੇ ਇਹੋ ਜਿਹੇ ਹੋਏ ਆ ਜਿਹੜੇ ਸਿੱਖ ਪਰਿਵਾਰਾਂ ਚੋਂ ਹੋਏ ਨੇ। ਪੰਜਾਬ 'ਚ ਸਰਕਾਰ ਵੀ ਕਾਂਗਰਸ ਦੀ ਬਣਦੀ ਰਹੀ ਹੈ, ਹੁਣ ਵੀ ਹੈ। ਪਰ ਕਾਂਗਰਸ ਕਦੇ ਵੀ, ਕਾਂਗਰਸੀ ਬੰਦੇ ਉਹ ਪਿਆਰ ਪੰਥ ਦਾ, ਕੌਮ ਦਾ ਕਦੇ ਨਹੀਂ ਲੈ ਸਕੇ ਜਿਹੜਾ ਅਕਾਲੀ ਦਲ ਦੇ ਵਰਕਰਾਂ ਨੂੰ ਮਿਲਦਾ ਰਿਹਾ। ਕਹਿੰਦੇ ਕਹਾਉਂਦੇ ਕਾਂਗਰਸੀ ਆਗੂ ਨਾਲੋਂ, MLA MP ਨਾਲੋਂ ਵੀ ਵੱਧ ਇੱਕ ਸਧਾਰਨ ਜੇ ਅਕਾਲੀ ਵਰਕਰ ਦੀ ਕਦਰ ਹੁੰਦੀ ਸੀ। ਕਾਂਗਰਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਸੀਗਾ ਕਿ ਅਸੀਂ ਚਾਹੇ ਰਾਜ ਭਾਗ ਭੋਗੀਏ, ਵੱਡੀਆਂ ਤੋਂ ਵੱਡੀਆਂ ਪੋਸਟਾਂ ਤੇ ਚਲੇ ਜਾਈਏ, ਪਰ ਜਿਹੜੀ ਸਿਆਸੀ ਜਮਾਤ ਵਿੱਚ ਅਸੀਂ ਆ ਉਹ ਪੰਥ ਅਤੇ ਪੰਜਾਬ ਲਈ ਕੋਈ ਬਹੁਤੀ ਵਧੀਆ ਨਹੀਂ ਹੈਗੀ। ਤੇ ਜਿਹੜਾ ਆ ਸਧਾਰਨ ਜਿਹਾ ਅਕਾਲੀ ਆ, ਇਹ ਵੀ ਸਾਡੇ ਨਾਲੋਂ ਮਹਾਨ ਆ, ਕਿਉਂਕਿ ਇਹ ਖੜਾ ਉਸ ਜਮਾਤ ਵੱਲ ਆ ਜਿਹੜੀ ਪੰਥ ਨੂੰ, ਪੰਜਾਬ ਨੂੰ ਸਮਰਪਿਤ। ਉਦੋਂ ਕਿਸੇ ਕਾਂਗਰਸੀ ਦਾ ਅਕਾਲੀ ਬਣ ਜਾਣਾ ਉਹ ਵੀ ਇੱਕ ਅਚੰਭੇ ਵਾਲੀ ਗੱਲ ਹੀ ਹੋਣੀ ਸੀ, ਕਿਉਂਕਿ ਲੋਕਾਂ ਨੂੰ ਇਹ ਗੱਲ ਹਜਮ ਹੀ ਨਹੀਂ ਹੋ ਸਕਦੀ ਸੀ ਵੀ ਕੋਈ ਕਾਂਗਰਸੀ ਰਿਹਾ ਹੋਵੇ ਤੇ ਉਹ ਅਕਾਲੀ ਬਣ ਜੇ, ਕਿਉਂਕਿ ਕਾਂਗਰਸੀ ਹੋਣ ਦੇ ਅਰਥ ਹੋਰ ਸੀ, ਅਕਾਲੀ ਹੋਣ ਦੇ ਅਰਥ ਹੋਰ ਸੀ। ਔਰ ਇਹੋ ਜਿਹਾ ਜਿਹੜਾ ਦੌਰ ਚੱਲਿਆ ਉਹ 1996 ਤੋਂ ਬਾਅਦ ਜਦੋਂ ਮੋਗਾ ਕਾਨਫਰੰਸ ਹੋ ਗਈ, ਉਹ ਸਾਰਾ ਕੁਝ ਬਦਲ ਗਿਆ। ਅੱਜ ਜਦੋਂ ਕੋਈ ਅਕਾਲੀ ਦਲ ਦੇ ਵਿੱਚੋਂ ਕਾਂਗਰਸ ਵਿੱਚ ਜਾਂਦਾ ਜਾਂ ਕਾਂਗਰਸ ਵਿੱਚੋਂ ਅਕਾਲੀ ਦਲ ਵਿੱਚ ਆਉਂਦਾ, ਕੋਈ ਬਹੁਤਾ ਉਹਨੂੰ ਫਰਕ ਨਹੀਂ ਲੱਗਦਾ, ਕਿਉਂਕਿ ਦੋਨਾਂ ਪਾਰਟੀਆਂ ਦਾ ਸਾਰਾ ਹਿਸਾਬ ਕਿਤਾਬ ਇੱਕੋ ਜਿਹਾ ਹੀ ਹੈ। ਤੇ ਕਾਂਗਰਸ ਜਿਹੜੀ ਸੀ, ਕਿਉਂਕਿ ਉਹ ਪੰਜਾਬ ਦੇ ਵਿੱਚ ਸਾਰੇ ਤਰ੍ਹਾਂ ਦੇ ਵੋਟਰਾਂ ਨੂੰ ਭਰਮਾਉਣ ਜੋਗੀ ਸੀਗੀ, ਇਸ ਕਰਕੇ ਬਾਦਲ ਦਲ ਨੇ ਕਿਹਾ ਵੀ ਆਪਾਂ ਹਿੰਦੂ ਵੋਟ ਜਿਹੜੀ ਲੈਣੀ ਆ ਉਹਦੇ ਲਈ ਭਾਜਪਾ ਨਾਲ ਸਾਂਝ ਪਾ ਲਈ। ਭਾਜਪਾ ਨਾਲ ਜਿਹੜੀ ਸਾਂਝ ਆ ਉਹ ਪਾਉਣੀ ਸੀ ਤਾਂ ਪੰਥਕ ਏਜੰਡੇ ਉੱਤੇ ਖੜ ਕੇ ਪਾਉਣੀ ਚਾਹੀਦੀ ਸੀ ਕਿ ਅਸੀਂ ਆਪਦਾ ਪੰਥਕ ਏਜੰਡਾ ਕਾਇਮ ਰੱਖਾਂਗੇ ਤੇ ਭਾਜਪਾ ਜਿਹੜੀ ਆ ਉਹ ਆਪਦੇ ਹਿਸਾਬ ਨਾਲ ਜਿਵੇਂ ਉਹਨੇ ਚੱਲਣਾ ਉਹ ਆਪਦਾ ਦੇਖੇ। ਪਰ ਗੱਲ ਬਿਲਕੁਲ ਹੀ ਉਲਟ ਕਰ ਦਿੱਤੀ ਗਈ। ਭਾਜਪਾ ਨਾਲ ਸਾਂਝ ਪਾਉਣ ਮੌਕੇ ਨਾਲ ਦੀ ਨਾਲ ਪੰਥਕ ਏਜੰਡਾ ਤਿਆਗ ਦਿੱਤਾ ਤੇ ਬਾਦਲ ਦਲ ਕਾਇਮ ਕਰ ਲਿਆ। ਤੇ ਦੂਜੇ ਪਾਸੇ ਭਾਜਪਾ ਜਿਹੜੀ ਆ ਉਹ ਤਾਂ ਹਿੰਦੂ ਵੋਟ ਬੈਂਕ ਨੂੰ, ਹਿੰਦੂ ਲੋਕਾਂ ਨੂੰ ਪੂਰੀ ਸਮਰਪਿਤ ਹੋ ਕੇ ਚੱਲੀ। ਇੱਥੋਂ ਤੱਕ ਕਿ ਸਾਧਵੀ ਪ੍ਰਗਿਆ ਵਰਗੇ ਜਿਨ੍ਹਾਂ ਉੱਤੇ ਬੜੇ ਖਤਰਨਾਕ ਵਾਰਦਾਤਾਂ ਦੇ ਇਲਜ਼ਾਮ, ਪਰ ਭਾਜਪਾ ਨੂੰ ਕੋਈ ਫਰਕ ਨਹੀਂ, ਉਹਨਾਂ ਨੇ ਉਹਨੂੰ ਬਰੀ ਵੀ ਕਰਾਇਆ ਤੇ ਉਹਨੂੰ ਜੇਲ੍ਹ ਚੋਂ ਕਢਾ ਕੇ ਮੈਂਬਰ ਪਾਰਲੀਮੈਂਟ ਵੀ ਬਣਾਇਆ। ਇਹ ਸੀ ਉਹਨਾਂ ਦਾ ਹਿੰਦੂਤਵ ਨੂੰ ਸਲਾਮ, ਜਾਂ ਜਿਵੇਂ ਉਹ ਹਿੰਦੂਤਵ ਪ੍ਰਤੀ ਡੈਡੀਕੇਸ਼ਨ ਹਨ। ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ
ਬਾਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਉਣ ਵਾਲੇ ਪ੍ਰੋਜੈਕਟ ਉੱਤੇ ਕਿਵੇਂ ਮਿਹਨਤ ਕੀਤੀ। ਤਾਂ ਪਿੱਛੇ ਜੇ ਆਪਾਂ ਨਰਿੰਦਰ ਮੋਦੀ ਦੇਖਿਆ ਉੱਥੇ ਜਾ ਕੇ। ਹੁਣ ਇੱਕ ਪਾਸੇ ਭਾਜਪਾ ਵਾ ਜਿਹੜੀ ਕਿ ਆਰਐਸਐਸ ਦੇ ਜਾਂ ਹਿੰਦੂਤਵ ਦੇ ਭਗਵੇਂ ਏਜੰਡੇ ਨੂੰ ਉਹਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਦਾ ਕੌਮ ਦਾ ਕੰਮ ਕਰਦੀ ਤੇ ਉਹਦੀ ਸਹਿਯੋਗੀ ਜਾਂ ਉਹਦੀ ਸਿਆਸੀ ਸਾਂਝੀਦਾਰ ਹੋਣ ਦੇ ਨਾਤੇ ਇਹ ਬਾਦਲ ਦਲ ਨੂੰ ਕਦੇ ਅਕਲ ਨਹੀਂ ਆਈ ਕਿ ਅਸੀਂ ਵੀ ਆਪਦੀ ਕੌਮ ਦੇ ਹਿੱਤਾਂ ਲਈ, ਆਪਦੀ ਕੌਮ ਦੇ ਹੱਕਾਂ ਲਈ ਇਹਨਾਂ ਵਾਂਗੂ ਕਰੀਏ। ਬੀਜੇਪੀ ਵਾਲੇ ਜੇ ਹਿੰਦੂ ਵੋਟ ਬੈਂਕ ਨੂੰ ਸਦਾ ਲਈ ਕਾਇਮ ਰੱਖਣ ਲਈ, ਆਪਦੇ ਪੱਖ 'ਚ ਭੁਗਤਾਉਣ ਲਈ ਵੱਡੇ ਤੋਂ ਵੱਡੇ ਕਾਰਜ ਕਰ ਰਹੇ ਨੇ, ਜਿਹਦੇ ਨਾਲ ਹਿੰਦੂ ਜਿਹੜਾ ਹੈ ਉਹ ਇੱਕੋ ਗੱਲ ਕਵੇ ਕਿ ਜਦੋਂ ਵੀ ਵੋਟਾਂ ਪੈਣਗੀਆਂ ਅਸੀਂ ਤਾਂ ਬੀਜੇਪੀ ਨੂੰ ਵੋਟ ਪਾਵਾਂਗੇ। ਪਿਛਲੀ ਜਿਹੜੀ ਇਲੈਕਸ਼ਨ ਹੋਈ ਆ, ਜਦੋਂ ਮੋਦੀ ਦੁਬਾਰਾ ਜਿੱਤਿਆ, ਉਦੋਂ ਸਾਰੇ ਭਾਰਤ ਦੇ ਆਮ ਹਿੰਦੂ ਨੂੰ ਇਹੀ ਸੀ ਕਿ ਅਸੀਂ ਤਾਂ ਜੀ ਬੀਜੇਪੀ ਨੂੰ, ਮੋਦੀ ਨੂੰ ਸੱਤਾ ਤੇ ਲਿਆਉਣਾ, ਕਿਉਂਕਿ ਮੋਦੀ ਜਿਹੜਾ ਹੈ ਉਹਦੇ ਰਾਜ ਵਿੱਚ ਸਾਨੂੰ ਹਿੰਦੂ ਰਾਜ ਵਰਗਾ ਅਹਿਸਾਸ ਹੁੰਦਾ। ਉਸ ਬੀਜੇਪੀ ਨੇ ਜਾਂ ਮੋਦੀ ਨੇ ਜੋ ਕੁਝ ਕੀਤਾ ਕਤਰਿਆ, ਉਹਦੇ ਬਿਲਕੁਲ ਉਲਟ ਸਿੱਖੀ ਲਈ ਜਾਂ ਸਿੱਖਾਂ ਲਈ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਉਲਟ ਕੰਮ ਫੜ ਲਿਆ। ਇੱਕ ਪਾਸੇ ਭਾਜਪਾ ਵਾਲੇ ਨੇ, ਮੋਦੀ ਹੋਣੀ ਆ ਜਿਹੜੇ ਆਪਦੀ ਕੌਮ ਦੇ ਜਾਂ ਹਿੰਦੂ ਹਿੱਤ ਵਿੱਚ ਕਿਸੇ ਵੀ ਹੱਦ ਨੂੰ ਪਾਰ ਕਰਨ ਤੱਕ ਜਾਂਦੇ। ਉਹਨਾਂ ਨੇ ਹਿੰਦੂਇਜ਼ਮ ਦੀ ਚੜ੍ਹਤ ਲਈ ਜਿਹੜੇ ਲੋਕ ਐਕਟਿਵ ਨੇ, ਉਹਨਾਂ ਲਈ ਜੋ ਕੁਝ ਕੀਤਾ ਉਹ ਕਮਾਲ ਆ। ਜਾਣੀ ਕਿ ਨਹੀਂ ਕਰਦੇ ਹੁੰਦੇ ਸਿਆਸੀ ਦਲ, ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਖਿਆ ਵੀ ਹਰੇਕ ਹਿੰਦੂ ਜਿਹੜਾ ਹਿੰਦੂਤਵ ਦੇ ਏਜੰਡੇ ਨੂੰ ਅਪਣਾਇਆ ਹੋਇਆ, ਅਸੀਂ ਉਹਦੇ ਨਾਲ ਖੜਾਂਗੇ। ਕੱਲ ਪਰਸੋਂ ਇੱਕ ਆਪਾਂ ਚਰਚਾ ਕਰਦੇ ਸੀਗੇ ਕਿ ਹਰਿਦੁਆਰ ਦੇ ਵਿੱਚ ਕੁਝ ਹਿੰਦੂ ਕੱਟੜਪੰਥੀ ਲੀਡਰਾਂ ਨੇ ਇਕੱਠੇ ਹੋ ਕੇ, ਸਾਧਾ ਸੰਤਾਂ ਨੇ ਇਕੱਠੇ ਹੋ ਕੇ ਹਿੰਦੂ ਰਾਸ਼ਟਰ ਬਣਾਉਣ ਲਈ, ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਹਿੰਦੂਆਂ ਨੂੰ ਆਖਿਆ ਵੀ ਹਥਿਆਰ ਲੈ ਲਓ। ਪਰਚਾ ਦਰਜ ਹੋ ਗਿਆ, ਗ੍ਰਿਫਤਾਰੀਆਂ ਇੱਕ ਦੋ ਹੋਈਆਂ, ਹੋਰ ਵੀ ਹੋ ਜਾਣਗੀਆਂ। ਪਰ ਲੋਕ ਕਹਿੰਦੇ ਆ ਵੀ ਇਹ ਜਿਹੜੀਆਂ ਗ੍ਰਿਫਤਾਰੀਆਂ ਨੇ, ਇਹ ਜਿਹੜੇ ਪਰਚੇ ਆ, ਇਹ ਕੋਈ ਅਰਥ ਨਹੀਂ ਰੱਖਦੇ। ਜਿਵੇਂ ਸਾਧਵੀ ਪ੍ਰਗਿਆ ਜਿਹੜੀ ਆ ਕੇਸ ਵਿੱਚ ਦੀ ਲੰਘਾ ਕੇ, ਬੜੇ ਖਤਰਨਾਕ ਕੇਸ ਸੀ ਉਹਨਾਂ ਤੇ, ਸਾਧਵੀ ਪ੍ਰਗਿਆ, ਕਰਨਲ ਜਿਹੜਾ ਸੀਗਾ ਇੱਕ ਪੁਰੋਹਿਤ, ਤੇ ਅਸੀਮਾਨੰਦ ਔਨ ਜਿਹੜਾ ਸੀਗਾ ਲਾਈਨ, ਉਹਨੇ ਇੱਕ ਵੈਬ ਮੈਗਜ਼ੀਨ ਦੇ ਉੱਤੇ ਸਾਰੀ ਗੱਲ ਮੰਨੀ ਸੀ ਅਸੀਮਾਨੰਦ ਨੇ ਕਿ ਕਿਵੇਂ ਅਸੀਂ ਜਿਹੜੀਆਂ ਖੂਨੀ ਵਾਰਦਾਤਾਂ ਕੀਤੀਆਂ ਨੇ, ਜਿਹਦੇ ਚ ਬੰਬ ਧਮਾਕੇ ਹੋਏ ਆ, ਸਮਝੌਤਾ ਐਕਸਪ੍ਰੈਸ ਤੇ ਹੋਇਆ, ਹੋਰ ਮਸਜਿਦਾਂ ਉਡਾਈਆਂ, ਹੈਦਰਾਬਾਦ ਚ ਕੀਤਾ, ਮੱਕਾ ਮਸਜਿਦ। ਇਹ ਜਿਹੜੀਆਂ ਇੰਨੀਆਂ ਖਤਰਨਾਕ ਵਾਰਦਾਤਾਂ ਕਰਨ ਵਾਲੇ ਆ, ਜੇ ਉਹਨਾਂ ਨੂੰ ਸਾਂਭ ਲਿਆ, ਉਹਨਾਂ ਨੇ ਆਪਦੇ ਬੰਦਿਆਂ ਦੇ ਮਗਰ ਖੜੇ ਆ। ਤੇ ਹੁਣ ਵੀ ਜਿਹੜੇ ਹਰਿਦੁਆਰ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਲਈ ਸੱਦਾ ਦਿੰਦੇ ਆ ਕਿ ਹਿੰਦੂਓ ਹਥਿਆਰ ਲੈ ਲਓ, ਆਪਾਂ ਮੁਸਲਮਾਨਾਂ ਦਾ ਕਤਲੇਆਮ ਕਰਨਾ, ਮੋਦੀ ਸਰਕਾਰ ਡਟ ਕੇ ਉਹਨਾਂ ਦੇ ਹੱਕ ਵਿੱਚ ਖੜੂ। ਬੜਾ ਦੂਰ ਕੀ ਜਾਣਾ, ਕਿਸਾਨ ਸੰਘਰਸ਼ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਜਿਹੜਾ ਮਿਸ਼ਰਾ, ਉਹਦੇ ਮੁੰਡੇ ਨੇ ਜੋ ਕੁਝ ਸਾਡੇ ਸਿੱਖ ਭਾਈਚਾਰੇ ਨਾਲ ਕੀਤਾ, ਉਦੋਂ ਬਾਅਦ ਵਿੱਚ ਪੂਰਾ ਰੌਲਾ ਪਿਆ ਸਾਰੇ ਮੁਲਕ ਦੇ ਵਿੱਚ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਮਿਸ਼ਰੇ ਨੂੰ ਲਾਹਿਆ ਜਾਵੇ। ਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਉਹਨੂੰ ਬਰਖਾਸਤ ਕਰਨ ਦੀ ਕੋਈ ਉਹਨਾਂ ਨੇ ਪਰਵਾਹ ਨਹੀਂ ਕੀਤੀ। ਹਾਲਾਂਕਿ ਹੁਣ ਪੰਜਾਬ ਦੇ ਵਿੱਚ ਮੋਦੀ ਨੇ ਆਉਣਾ, ਤੇ ਮੋਦੀ ਨੇ ਇਹ ਨਹੀਂ ਦੇਖਿਆ ਕਿ ਮੈਨੂੰ ਪੰਜਾਬ ਦੇ ਵਿੱਚ ਲਖੀਮਪੁਰ ਖੀਰੀ ਕਾਂਡ ਲਈ ਇਹ ਗੱਲ ਬਿਰਤਾ ਬਣੂਗੀ ਕਿ ਜਿਹਨੇ ਸਾਡੇ ਬੰਦੇ ਮਾਰੇ ਆ, ਤੁਸੀਂ ਉਹਨੂੰ ਹਰ ਤਰੀਕੇ ਨਾਲ ਸਰਪ੍ਰਸਤੀ ਦੇ ਰਹੇ। ਤੇ ਇੱਧਰ ਆਪਣਾ ਕੰਮ ਉਲਟ ਵਾ ਬਾਦਲ ਦਲ ਦਾ। ਇਹਨਾਂ ਨੇ ਪੰਥ ਅਤੇ ਕੌਮ ਦੀ, ਧਰਮ ਦੀ ਗੱਲ ਕਰਨ ਵਾਲਿਆਂ ਨੂੰ ਦੁਸ਼ਮਣ ਸਮਝ ਲਿਆ। ਜਿਵੇਂ ਕਾਂਗਰਸ ਜਿਹੜੀ ਆ, ਉਹ ਹਰ ਉਸ ਪੰਥ ਪ੍ਰਸਤ ਬੰਦੇ ਨੂੰ ਅੱਤਵਾਦੀ ਕਹਿੰਦੀ ਹੈ। ਜਿਵੇਂ ਕਾਂਗਰਸ ਜਿਹੜੀ ਆ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਦੀ ਕਰਾਉਂਦੀ ਰਹੀ ਹੈ, ਬਿਲਕੁਲ ਉਵੇਂ ਹੀ ਬਾਦਲ ਦਲ ਨੇ ਕੀਤਾ। ਜਿਹੜੇ ਸਮੇਧ ਸਿੰਘ ਸੈਣੀ ਵਰਗੇ ਬੁੱਚੜ ਸਾਡੀ ਕੌਮ ਦੇ ਉੱਤੇ ਜ਼ੁਲਮ ਕਰਦੇ ਰਹੇ ਆ, ਉਹਨਾਂ ਨੂੰ ਅਹੁਦੇ ਮਿਲਦੇ ਰਹੇ ਆ। ਇਜ਼ਹਾਰ ਆਲਮ ਜਿਹਨੇ ਕੋਈ ਕਸਰ ਨਹੀਂ ਛੱਡੀ, ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾ ਕੇ ਕੈਟਾ ਟੌਟਾਂ ਰਾਹੀਂ ਸਾਡੀ ਕੌਮ ਦਾ ਘਾਣ ਕੀਤਾ।
ਉਹਨੂੰ ਨਵਾਜਿਆ। ਫਿਰ ਦਰਬਾਰਾ ਸਿੰਘ ਗੁਰੂ ਜਿਹੜਾ ਨਕੋਦਰ ਗੋਲੀ ਕਾਂਡ ਦੇ ਵਿੱਚ 4 ਸਾਡੇ ਫੈਡਰੇਸ਼ਨ ਵਾਲੇ ਭਰਾ ਉੱਥੇ ਸ਼ਹੀਦ ਕਰਤੇ ਸੀ। ਉਹਲੇ ਵੀ ਬਹੁਤ ਇਹੋ ਜਿਹੇ ਲੋਕ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲੇ, ਉਹਨਾਂ ਸਾਰਿਆਂ ਲਈ ਬਾਦਲ ਦਲ ਦੇ ਦਰਵਾਜ਼ੇ ਖੁੱਲੇ ਆ। ਪਰ ਜਿਹੜਾ ਪੰਥਕ ਸੋਚ ਰੱਖਦਾ ਉਹਦੇ ਉੱਤੇ ਜ਼ੁਲਮ ਕੀਤਾ ਗਿਆ। ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ, ਬੜੇ ਲੋਕ ਨੇ, ਬੜੀ ਲੰਮੀ ਇੱਕ ਕਤਾਰ ਵਾ ਜਿਨ੍ਹਾਂ ਦੇ ਉੱਤੇ ਬੇਲੋੜਾ ਜਿਹੜਾ ਜ਼ੁਲਮ ਆ ਕੇਸ ਪਾਏ ਗਏ। ਮੈਂ ਖੁਦ ਉਹਨਾਂ ਲੋਕਾਂ ਵਿੱਚੋਂ ਹੋਣਾ ਜਿਨ੍ਹਾਂ ਨੂੰ ਬਾਦਲ ਦਲ ਨੇ ਜਾਂ ਬਾਦਲ ਸਰਕਾਰ ਨੇ ਨਜਾਇਜ਼ ਜੇਲ੍ਹ ਕਟਾਈ। ਜਦੋਂ ਮੈਂ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਪੇਸ਼ ਹੋਇਆ ਤਾਂ ਉੱਥੇ 33 ਦਿਨ ਤੋਂ ਬਾਅਦ 33 ਦਿਨ ਮੈਂ ਰਿਹਾ ਉੱਥੇ। ਇਲੀਗਲ ਡਿਟੈਂਸ਼ਨ ਸੀਗੀ, ਨਜਾਇਜ਼ ਹਿਰਾਸਤ ਵਿੱਚ ਸੀ। ਬਾਅਦ ਵਿੱਚ ਮੈਂ ਉੱਥੇ ਪੁਲਿਸ ਅਫਸਰਾਂ ਨੂੰ ਇਹ ਗੱਲ ਆਖੀ ਕਿ ਮੇਰਾ ਜਿਹੜਾ ਹੈਗਾ, ਤੁਸੀਂ ਹੁਣ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਕਿਸੇ ਇਹੋ ਜਿਹੀ ਵਾਰਦਾਤ ਵਿੱਚ ਹੈ ਨਹੀਂ, ਤੇ ਹੁਣ ਮੇਰਾ ਖਹਿੜਾ ਛੱਡੋ। ਪਰ ਇਹਦੇ ਇਹੋ ਜਿਹਾ ਕੋਈ ਹਿਸਾਬ ਕਿਤਾਬ ਉੱਥੇ ਬਣਿਆ ਨਹੀਂ। ਅਖੀਰ ਕੁਛ ਅਕਾਲੀ ਲੀਡਰਾਂ ਰਾਹੀਂ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੱਕ ਗੱਲ ਉੱਪੜਦੀ ਕੀਤੀ, ਪਰ ਉਦੋਂ ਬਾਅਦ ਵਿੱਚ ਮੇਰੇ ਤੇ ਪਰਚਾ ਪੱਕਾ ਹੀ ਹੋ ਗਿਆ ਤੇ ਮੈਂ 3.5 ਸਾਲ ਜਿਹੜੀ ਆ ਉਹ ਨਾਭੇ ਜੇਲ੍ਹ ਕੱਟੀ। ਬਰੀ ਤਾਂ ਹੋ ਗਏ, ਪਰ ਅਸੀਂ ਸਾਰੇ ਦੇ ਸਾਰੇ ਜਿੰਨੇ ਉੱਥੇ 22-23 ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਗਏ ਆ, ਸਾਡੇ ਵਿੱਚੋਂ ਬਹੁਤੇ ਬੰਦੇ ਜਿਹੜੇ ਸੀ ਉਹ ਬਸ ਬਿਨਾਂ ਕਿਸੇ ਗੱਲ ਤੋਂ ਬਾਦਲ ਦਲ ਦਾ ਸ਼ਿਕਾਰ ਹੋਏ। ਪੰਥ ਦੀ, ਕੌਮ ਦੀ, ਧਰਮ ਦੀ ਗੱਲ ਕਰਨ ਵਾਲਿਆਂ ਨੂੰ ਜਿਸ ਤਰੀਕੇ ਨਾਲ ਬਾਦਲ ਦਲ ਨੇ ਸਤਾਇਆ, ਉਵੇਂ ਹੀ ਕਾਂਗਰਸ ਸਤਾਉਂਦੀ ਰਹੀ ਹੈ। ਇੱਕ ਪਾਸੇ ਭਾਜਪਾ ਆ ਜਿਹੜੀ ਆਪਦੇ ਹਿੰਦੂਤਵ ਦੇ ਏਜੰਡੇ ਨੂੰ ਪ੍ਰਣਾਏ ਹੋਏ ਲੋਕਾਂ ਦੀ ਹਰ ਤਰੀਕੇ ਨਾਲ ਸਰਪ੍ਰਸਤੀ ਕਰਦੀ, ਤੇ ਜਿਹੜੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਰਾਹ 'ਚ ਰੋੜਾ ਲੱਗਦੇ ਆ, ਹਿੰਦੂਤਵ ਦੇ ਖਿਲਾਫ ਭੁਗਤਦੇ ਆ, ਉਹਨਾਂ ਨਾਲ ਅਗਲੇ ਕੈੜੇ ਹੋ ਕੇ ਨਜਿੱਠਦੇ। ਇੱਧਰ ਬਾਦਲ ਦਲ ਨੇ ਉਲਟ ਕੰਮ ਫੜ ਲਿਆ। ਇੱਥੇ ਬਥੇਰੇ ਇਹੋ ਜਿਹੇ ਹਿੰਦੂ ਕੱਟੜਪੰਥੀ ਆ ਜਿਹੜੇ ਸਿੱਖ ਜਜ਼ਬਾਤਾਂ ਨੂੰ ਬਹੁਤ ਬੁਰੀ ਤਰ੍ਹਾਂ ਲਾਂਬੂ ਲਾਉਂਦੇ ਆ। ਇੱਕ ਇੱਥੇ ਅੰਮ੍ਰਿਤਸਰ 'ਚ ਸੂਰੀ ਆ, ਇੱਕ ਘਨੌਲੀ ਆ ਰੋਪੜ ਵੱਲ ਦਾ, ਇਹ ਲੁਧਿਆਣੇ 2-3 ਨੇ। ਤਕਰੀਬਨ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹੋ ਜਿਹੇ ਕੁਛ ਹਿੰਦੂ ਕੱਟੜਪੰਥੀ ਨੇ ਜਿਹੜੇ ਬਹੁਤ ਜ਼ਿਆਦਾ ਸਿੱਖੀ ਨੂੰ ਤੇ ਸਿੱਖਾਂ ਨੂੰ ਨਫ਼ਰਤ ਕਰਦੇ। ਇੱਕ ਨੈਨੋ ਅਰੋੜਾ ਦੀ 2 ਮਹੀਨੇ ਤੋਂ ਬੜੀ ਚਰਚਾ ਚੱਲਦੀ ਰਹੀ ਆ, ਜਿਹਨੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਬਹੁਤ ਜ਼ਿਆਦਾ ਨੀਚ ਗੱਲਾਂ ਕੀਤੀਆਂ। ਇਹੋ ਜਿਹੇ ਸਾਰੇ ਲੋਕ ਆ ਜਿਹੜੇ, ਇਹਨਾਂ ਸਾਰਿਆਂ ਨਾਲ ਬਾਦਲ ਦਲ ਦੀ ਬੜੀ ਸਾਂਝ ਹੈ। ਸਾਰਿਆਂ ਦੇ ਨਾਲ ਇਹਨਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਤੁਹਾਨੂੰ ਫੋਟੋਆਂ ਮਿਲ ਜਾਣਗੀਆਂ। ਇਹ ਸਾਰੇ ਦੇ ਸਾਰੇ ਜਿਹੜੇ ਹਿੰਦੂ ਕੱਟੜਪੰਥੀ ਆ, ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭਕਾਈ ਮਾਰਦੇ ਰਹਿੰਦੇ ਆ, ਉਹਨਾਂ ਨਾਲ ਬਾਦਲ ਦਲ ਦੀ ਸਾਂਝ ਆ। ਪਰ ਜਿਹੜੇ ਬੰਦੇ ਕੌਮ ਲਈ, ਧਰਮ ਲਈ, ਪੰਥ ਲਈ ਕੋਈ ਸੋਚ ਰੱਖਦੇ ਆ, ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਤਾਂ ਅੱਤਵਾਦੀ ਨੇ, ਇਹ ਮਾਹੌਲ ਖਰਾਬ ਕਰਦੇ ਆ, ਇਹਨਾਂ ਨਾਲ ਸਖਤੀ ਨਾਲ ਨਜਿੱਠਾਂਗੇ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਆ ਨਾ ਕਿ ਅਸੀਂ ਅਮਨ ਸ਼ਾਂਤੀ ਕਾਇਮ ਰੱਖਾਂਗੇ, ਉਦੋਂ ਅਸਲ ਵਿੱਚ ਉਹ ਕਹਿ ਰਹੇ ਹੁੰਦੇ ਆ ਵੀ ਪੰਥ ਅਤੇ ਕੌਮ ਦੀ ਗੱਲ ਕਰਨ ਵਾਲਿਆਂ ਦੇ ਛਿੱਤਰ ਫੇਰਾਂਗੇ। ਇੱਕ ਪਾਸੇ ਭਾਜਪਾ ਵਾ ਜਿਹੜੀ ਕਹਿੰਦੀ ਆ ਕਿ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਸਾਡੇ ਹੀਰੋ ਨੇ, ਇੱਧਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਨੂੰ ਇਹ ਕਹਿੰਦੇ ਜੀ ਅੱਤਵਾਦੀ ਆ, ਰਗੜ ਦਿਓ, ਮਾਰ ਦਿਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1978 ਮੌਕੇ ਨਰਕਧਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ। 13 ਸਿੱਖਾਂ ਦਾ ਕਤਲੇਆਮ ਹੋਇਆ। ਜੇ ਉਸ ਦਿਨ ਉਹਨਾਂ ਨਰਕਧਾਰੀਆਂ ਨੂੰ, ਜਿਨ੍ਹਾਂ ਦੇ ਵਿਰੋਧ ਵਿੱਚ ਪਹਿਲੋਂ ਕਈ ਵਾਰਦਾਤਾਂ, ਘਟਨਾਵਾਂ ਪੰਜਾਬ 'ਚ ਖੂਨ ਖਰਾਬੇ ਵਾਲੀਆਂ ਵਾਪਰ ਚੁੱਕੀਆਂ ਸੀ, ਸਾਫ਼ ਪਤਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇਹ ਲੋਕ ਬਹੁਤ ਮਾੜਾ ਕਰਨਗੇ, ਉਸ ਮੌਕੇ ਉਹਨਾਂ ਨੂੰ ਇੱਥੇ ਸਰਕਾਰੀ ਤੌਰ ਦੇ ਉੱਤੇ ਇਜਾਜ਼ਤ ਦੇਣੀ ਵੀ ਨਹੀਂ ਸੀ ਚਾਹੀਦੀ। ਪਰ ਇਜਾਜ਼ਤ ਦੇ ਕੇ ਸਿੱਖ ਜਜ਼ਬਾਤਾਂ ਨੂੰ ਨੀਵਾਂ ਦਿਖਾਇਆ ਗਿਆ। ਜਦੋਂ ਭਾਈ ਫੌਜਾ ਸਿੰਘ ਹੁਣੀ ਤੇ ਹੋਰ ਸਿੰਘਾਂ ਨੇ ਇਹਦਾ ਵਿਰੋਧ ਕੀਤਾ, ਜੋ ਕੁਝ ਵਾਪਰਿਆ ਉਹ ਸਾਹਮਣੇ ਆ ਕਿ ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਫਿਰ ਉਹ ਕੇਸ ਚੱਲਿਆ, ਹਰਿਆਣੇ 'ਚ ਲੈ ਗਏ ਕੇਸ। ਉੱਥੇ ਕੇਸ ਜਿਹੜਾ ਸੀ ਉਹਦੀ ਫੈਸਲਾ ਜਦੋਂ ਆਪਣੀ ਕੌਮ ਦੇ ਸਿੱਖਾਂ ਦੇ ਖਿਲਾਫ ਆ ਗਿਆ
ਉਹ ਬਰੀ ਹੋ ਗਏ ਨਰਕਧਾਰੀਆ ਤੇ ਉਹਦੇ ਚੇਲੇ ਬਾਲ ਕੇ। ਤਾਂ ਉਹਦੀ ਅਪੀਲ ਕਰਨੀ ਸੀ। ਟ੍ਰਾਇਲ ਕੋਰਟ ਤੋਂ ਬਾਅਦ ਆਪਾਂ ਹਾਈ ਕੋਰਟ 'ਚ ਚਲੇ ਜਾਂਦੇ ਹੁੰਦੇ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾਂਦੇ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀ, ਉਹਨੇ ਨਰਕਧਾਰੀਆਂ ਦੇ ਖਿਲਾਫ ਜਿਹੜੀ ਅਪੀਲ ਕਰਨੀ ਸੀ ਉਹ ਸਰਕਾਰੀ ਤੌਰ ਤੇ ਨਹੀਂ ਕੀਤੀ। ਫਿਰ ਉਹਦੇ ਵਿੱਚੋਂ ਸਿੱਖ ਸੰਗਤਾਂ ਨੂੰ, ਸਿੱਖ ਨੌਜਵਾਨੀ ਨੂੰ ਹੋਰ ਰੋਹ ਚੜਿਆ। ਅਖੀਰ ਨਰਕਧਾਰੀਆ ਗੁਰਬਚਨਾ ਜਿਹੜਾ ਹੈ ਉਹਨੂੰ ਸੋਧਾ ਲਾਉਣਾ ਪਿਆ। ਫਿਰ ਪੰਜਾਬ ਦੇ ਵਿੱਚ ਹੋਰ ਵਾਰਦਾਤਾਂ ਹੋਈਆਂ। ਇਹ ਸਾਰੇ ਕਾਸੇ ਦੇ ਕਰਕੇ ਜਦੋਂ ਆਮ ਲੋਕਾਂ ਦੇ ਵਿੱਚ ਰੋਹ ਵਧਿਆ ਤਾਂ 1980 ਵਿੱਚ ਇਹੋ ਜਿਹੇ ਹਾਲਾਤ ਬਣ ਗਏ ਕਿ ਹਰੇਕ ਸਿੱਖ ਦੇ ਮਨ ਵਿੱਚ ਇਹੋ ਗੱਲ ਸੀ ਕਿ ਇਹੋ ਜਿਹੀ ਅਕਾਲੀ ਦਲ ਦੀ ਸਰਕਾਰ ਤੋਂ ਲੈਣਾ ਕੀ ਹੈ। ਦਰਬਾਰਾ ਸਿੰਘ ਦੀ ਜਿਹੜੀ ਸਰਕਾਰ ਆ, ਜਿਹਨੂੰ ਸੰਤ ਭਿੰਡਰਾਂ ਵਾਲੇ ਜ਼ਕਰੀਆ ਕਹਿੰਦੇ ਰਹੇ ਆ, ਉਹ ਬਣਵਾਉਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ। ਜੇ 1978 ਤੋਂ ਲੈ ਕੇ 80 ਤੱਕ ਇਹ ਬੰਦੇ ਦਾ ਪੁੱਤ ਬਣ ਕੇ ਚੱਲਿਆ ਹੁੰਦਾ, ਪੰਥ ਨੂੰ ਸਮਰਪਿਤ ਹੋ ਕੇ ਚੱਲਿਆ ਹੁੰਦਾ, ਦਰਬਾਰੇ ਦੀ ਕਦੇ ਸਰਕਾਰ ਨਹੀਂ ਸੀ ਬਣਨੀ। ਉਸ ਤੋਂ ਬਾਅਦ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਜਾਂਦਾ। ਹੋਰ ਬੜਾ ਲੰਬਾ ਚੌੜਾ ਸਾਰਾ ਇਤਿਹਾਸ ਵਾਪਰਦਾ ਹੈ। ਅਖੀਰ ਬੇਅੰਤੇ ਬੁੱਚੜ ਤੋਂ ਬਾਅਦ ਵਿੱਚ ਸਾਰਿਆਂ ਨੇ ਸੋਚਿਆ ਕਿ ਸ਼ਾਇਦ ਅਕਲ ਆ ਗਈ ਹੋਊਗੀ। ਤੇ 1997 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਜਦੋਂ ਵੋਟਾਂ ਪਈਆਂ, ਸਾਰੇ ਪੰਥ ਨੇ, ਹਰੇਕ ਸਿੱਖ ਨੇ ਐਡੇ ਲੰਮੇ ਕਤਲੋਗਾਰਦ ਤੇ ਖੂਨ ਖਰਾਬੇ ਤੋਂ ਬਾਅਦ ਵਿੱਚ ਜਿਹੋ ਜਿਹੀਆਂ ਗੱਲਾਂ ਉਸ ਵੇਲੇ ਇਹ ਕਰਦੇ ਸੀ ਬਾਦਲ ਦਲ ਵਾਲੇ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਗਹਿ ਗੱਡਵੀਂ ਵੋਟ ਪਾਈ। ਕਾਂਗਰਸ ਖਿਲਾਫ ਬੜਾ ਰੋਹ ਸੀ, ਜਿੱਤ ਗਏ। ਪਰ 1997 ਦੇ ਵਿੱਚ ਜਿਵੇਂ ਸਾਰਾ ਸਿੱਖ ਜਗਤ ਇਕਜੁੱਟ ਤੇ ਇਕਮੁੱਠ ਹੋਇਆ ਪਿਆ ਸੀ ਕਿ ਬਾਦਲ ਦਾ ਰਾਜ ਲਿਆਉਣਾ ਹੈ। ਜਦੋਂ 5 ਸਾਲ ਲੰਘੇ, ਅਗਲੀਆਂ ਚੋਣਾਂ ਆਈਆਂ 2002 ਦੇ ਵਿੱਚ, ਉਦੋਂ ਹਰੇਕ ਸਿੱਖ ਮੁੱਠੀਆਂ 'ਚ ਤੁੱਕੀ ਬੈਠਾ ਸੀ ਵੀ ਐਤਕੀ ਇਹ ਹਰਾਉਣੇ। ਕੈਪਟਨ ਅਮਰਿੰਦਰ ਸਿੰਘ ਵਾਲੀ ਜਿਹੜੀ 2002 ਤੋਂ 2007 ਤੱਕ ਸਰਕਾਰ ਬਣੀ ਆ, ਉਹ ਕਦੇ ਨਹੀਂ ਸੀ ਬਣਨੀ ਜੇ ਕਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਜਿਹੜਾ ਦਲ ਵਾ ਉਹ 1997 ਤੋਂ ਲੈ ਕੇ 2002 ਤੱਕ ਕੋਈ ਬੰਦਿਆਂ ਵਾਲੀ ਗੱਲ ਕਰਦਾ। ਬੜਾ ਕੁਛ ਉਦੋਂ ਵਾਪਰਿਆ। ਆਪਾਂ ਦੋ ਗੱਲਾਂ ਕਰੀਏ। ਇੱਕ ਤਾਂ ਜਦੋਂ 300 ਸਾਲਾ ਖਾਲਸਾ ਪੰਥ ਦੀ ਸਿਰਜਣਾ ਦੀ 3ਜੀ ਸ਼ਤਾਬਦੀ ਆਪਾਂ ਮਨਾ ਰਹੇ ਸੀ, ਉਸ ਮੌਕੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਰਹੇ ਲੋਕਾਂ ਨੂੰ ਪੂਰੀ ਇੱਥੇ ਤਰਜੀਹ ਦਿੱਤੀ ਗਈ ਸਮਾਗਮਾਂ ਦੇ ਵਿੱਚ। ਫਿਰ ਰਾਸ਼ਟਰੀ ਸਿੱਖ ਸੰਗਤ ਜਾਂ RSS ਨੂੰ ਪੈਸੇ ਧੇਲੇ ਨਾਲ ਵਾਜਪਾਈ ਸਰਕਾਰ ਨੇ ਨਵਾਜਿਆ, ਜਿਹਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਜਿਹੜਾ ਕੂੜ ਪ੍ਰਚਾਰ ਕੀਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਸਿਆਸੀ ਜਿਹੜੀ ਰੋਟੀ ਸੇਕਣ ਦੇ ਲਈ RSS ਨੂੰ ਪੂਰੀ ਖੁੱਲ੍ਹ ਦਈ ਰੱਖੀ। ਪੰਜਾਬ ਦੇ ਵਿੱਚ ਆਮ ਸੰਗਤ ਨੇ ਉਹਦਾ ਵਿਰੋਧ ਕੀਤਾ। 300 ਸਾਲੇ ਮੌਕੇ ਖਾਲਸਾ ਪੰਥ ਦੀ 3ਜੀ ਸ਼ਤਾਬਦੀ ਮਨਾ ਰਹੇ ਸੀ ਤੇ ਖਾਲਸਾ ਪੰਥ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੇ ਪ੍ਰਾਪੇਗੰਡੇ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਜਪਾਈ ਹੋਣਾ ਦੇ ਨਾਲ, ਅਡਵਾਨੀ ਹੋਣਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਿਹਾ। ਤੇ ਦੂਜੀ ਜਿਹੜੀ ਗੱਲ ਹੈ ਉਹ ਹੈਗੀ ਆ ਭਨਿਆਰੇ ਵਾਲੇ ਦਾ ਮਸਲਾ। ਭਨਿਆਰੇ ਵਾਲੇ ਦੇ ਮਸਲੇ ਦੇ ਉੱਤੇ ਲੰਬੀ ਚੌੜੀ ਚਰਚਾ ਕਰਨ ਦੀ ਬਜਾਏ ਇੱਕੋ ਲਾਈਨ 'ਚ ਨਿਬੇੜ ਦਿੰਦੇ ਆ ਵੀ ਅਕਾਲੀ ਦਲ ਦੇ ਬਹੁਤੇ ਨਹੀਂ ਤਾਂ 50 ਤੋਂ ਵੱਧ ਲੀਡਰ ਇਕੱਠੇ ਪੇਸ਼ ਹੋਏ ਸੀ ਅਕਾਲ ਤਖਤ ਦੇ ਥੋਕ 'ਚ ਵੀ ਇਹ ਲੋਕ ਜਿਹੜੇ ਆ ਉਸ ਭਨਿਆਰੇ ਵਾਲੇ ਨੂੰ ਪ੍ਰਮੋਟ ਕਰਨ ਵਾਲੇ ਆ। ਭਨਿਆਰੇ ਵਾਲੇ ਦੇ ਚੇਲੇ ਬਾਲਕਿਆਂ ਨੇ ਜਿਵੇਂ ਪੰਜਾਬ ਦੇ ਵਿੱਚ ਸਾਡੇ ਇਸ਼ਟ ਨੂੰ ਅੱਗਾਂ ਲਾਈਆਂ, ਬੇਅਦਬੀਆਂ ਕੀਤੀਆਂ, ਉਹ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ। ਪਰ ਉਹ ਸਾਰਾ ਕੁਝ ਵਾਪਰਨਾ ਨਹੀਂ ਸੀ ਜੇ ਕਿਤੇ ਬਾਦਲ ਦਲ ਜਿਹੜਾ ਹੈ ਉਹ ਆਪਦੀਆਂ ਵੋਟਾਂ ਦੇ ਲਈ ਉਸ ਡੇਰੇ ਨੂੰ ਪ੍ਰਮੋਟ ਨਾ ਕਰਦਾ। 1978 ਵਿੱਚ ਇਹਨੇ ਨਰਕਧਾਰੀਆਂ ਨਾਲ ਸਾਂਝ ਨਿਭਾਈ ਤੇ 1997 ਤੋਂ ਜਦੋਂ ਸਰਕਾਰ ਬਣੀ ਫਿਰ ਬਾਦਲ ਸੈਨਾ ਜਿਹੜੀ ਆ ਉਹ ਭਨਿਆਰੇ ਵਾਲੇ ਨਾਲ ਖੜ ਗਈ। ਫਿਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ।
ਉਹਨੇ ਜਿਵੇਂ ਪੰਜਾਬ ਦਾ ਸਿਸਟਮ ਆ ਕਿ 5 ਸਾਲ ਉਹਨੇ ਰਾਜ ਕਰ ਲਿਆ, 5 ਸਾਲ ਉਹਨੇ ਕਰ ਲਿਆ। ਜਦੋਂ 2007 ਵਿੱਚ ਰਾਜ ਭਾਗ ਆਇਆ, ਥੋੜੇ ਟਾਈਮ ਬਾਅਦ ਸਲਾਬਤਪੁਰਾ ਕਾਂਡ ਵਾਪਰ ਗਿਆ, ਜਿੱਥੇ ਸਾਡੇ ਇਸ਼ਟ ਦੀ, ਸਾਡੇ ਧਰਮ ਦੀ ਖਿੱਲੀ ਉਡਾਈ, ਬੇਅਦਬੀ ਕੀਤੀ ਡੇਰਾ ਸਰਸਾ ਦੇ ਪ੍ਰਮੁੱਖ ਨੇ। ਔਰ ਉਹਦੇ ਨਾਲ ਵੀ ਇਹਨਾਂ ਨੇ ਸੌਦਾ ਮਾਰ ਲਿਆ ਕਿ ਸਾਨੂੰ ਵੋਟਾਂ ਪਵਾ ਦੇ, ਅਸੀਂ ਉਹ ਪਰਚਾ ਹੀ ਰੱਦ ਕਰਾ ਦਿੰਦੇ। ਉਹ ਜਿਹੜੀਆਂ ਇਲੈਕਸ਼ਨਾਂ ਸੀਗੀਆਂ, ਚੋਣਾਂ ਜਿੱਤਣ ਦੇ ਲਈ ਡੇਰਾ ਸਰਸਾ ਨਾਲ ਫੇਰ ਗੰਢ ਧੁੱਪ ਕਰ ਲਈ, ਪਰ ਉਹਦਾ ਕਾਨੂੰਨੀ ਤੌਰ ਤੇ ਖਹਿੜਾ ਛੁੱਟ ਗਿਆ, ਜਿਹੜਾ ਪਰਚਾ ਦਰਜ ਸੀ ਸਲਾਬਤਪੁਰਾ ਕਾਂਡ ਵਾਲਾ। ਪਰ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਣ ਕਰਕੇ ਉਹਦੀ ਜਿਹੜੀ ਆ ਫਿਲਮ ਦੀ ਸੀਗੀ, ਉਹਦੇ ਪੋਸਟਰਾਂ ਦੀ ਰਾਖੀ ਬਾਦਲ ਦਲ ਕਰ ਰਿਹਾ ਸੀ। ਬਾਦਲ ਦਲ ਦੇ ਕਹਿਣ ਤੇ ਪੁਲਿਸ ਕਰ ਰਹੀ ਸੀ। ਮੈਸੇਂਜਰ ਆਫ ਗੋਡ, ਇੱਕ ਬੇਕਾਰ ਜੀ ਫਿਲਮ ਡੇਰਾ ਸਰਸਾ ਦੇ ਮੁਖੀ ਨੇ ਬਣਾਈ। ਤੇ ਉਸ ਫਿਲਮ ਦੇ ਵਿਰੋਧ ਵਿੱਚ ਸੰਗਤਾਂ ਦਾ ਲੋਕ ਕਹਿੰਦੇ ਸੀ ਨਹੀਂ ਜਾਣਾ, ਕਿਉਂਕਿ ਛੇਕਿਆ ਹੋਇਆ। ਡੇਰਾ ਸਰਸਾ ਵਾਲਿਆਂ ਨੇ ਬਾਦਲ ਦਲ ਨਾਲ ਗੰਢ ਧੁੱਪ ਕੀਤੀ ਕਿ ਸਾਡਾ ਜੀ ਜਿਹੜੀ ਆ ਸਾਨੂੰ ਇਥੋਂ ਅਕਾਲ ਤਖਤ ਤੋਂ ਸੁਰਖਰੂ ਕਰਾਓ। ਤੁਸੀਂ ਦੇਖੋ ਕਿੱਡੀ ਮਾੜੀ ਗੱਲ ਹੈ। ਆਪਣੇ ਗਿਆਨੀ ਗੁਰਮੁਖ ਸਿੰਘ ਨੇ ਸਾਰੀ ਗੱਲ ਉਹ ਨੰਗੀ ਵੀ ਕੀਤੀ ਆ ਕਿ ਕਿਵੇਂ ਜਥੇਦਾਰ ਸਾਹਿਬਾਨ ਨੂੰ ਉੱਥੇ ਸੱਦ ਲਿਆ ਗਿਆ ਚੰਡੀਗੜ੍ਹ, ਤੇ ਸਿੱਧਾ ਇੱਕ ਹੁਕਮ ਵਾਂਗੂ ਗੱਲ ਕਹਿਤੀ ਕਿ ਚੁੱਪ ਕਰਕੇ ਜਾ ਕੇ ਉਹ ਜਿਹੜਾ ਹੁਕਮਨਾਮਾ ਉਹ ਰੱਦ ਕਰ ਦੋ। ਆ ਤੁਹਾਨੂੰ ਚਿੱਠੀ ਜੀ ਬਣਾ ਕੇ ਦੇਤੀ, ਇੱਕ ਉਹਦਾ ਮਾਫੀਨਾਮਾ ਜਿਹੜਾ ਹੈਗਾ ਉਹ ਮਨਜ਼ੂਰ ਕਰ ਲਓ। ਤੇ ਉਹਨੂੰ ਇਸ ਗੱਲ ਦੇ ਖਿਲਾਫ ਪੰਥ ਵਿੱਚ ਬਹੁਤ ਭਾਰੀ ਵਿਰੋਧ ਹੋਇਆ, ਬਹੁਤ ਸਖਤ ਵਿਰੋਧ ਹੋਇਆ, ਕਿਉਂਕਿ ਜਿਹੜੇ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਂਦੇ ਆ ਸ਼ਹੀਦੀਆਂ ਪਾ ਗਏ ਸੀ, ਜਿਨ੍ਹਾਂ ਨੇ ਡਾਂਗਾਂ ਗੋਲੀਆਂ ਖਾਧੀਆਂ ਸੀ, ਉਹਨਾਂ ਨੂੰ ਇਸ ਗੱਲ ਦੀ ਬੜੀ ਭਾਰੀ ਤਕਲੀਫ ਸੰਗਤਾਂ ਨੂੰ। ਤੇ ਉਸ ਹੁਕਮਨਾਮੇ ਦੇ ਹੱਕ ਵਿੱਚ ਖੜੇ ਸਿੱਖਾਂ ਦੇ ਉੱਤੇ ਜੋ ਜ਼ੁਲਮ ਬਾਦਲ ਦਲ ਨੇ ਢਾਏ, ਬਾਦਲ ਸਰਕਾਰ ਨੇ ਢਾਏ, ਉਹ ਆਪਦੀ ਥਾਂ ਤੇ ਹੈ। ਸ਼ਾਇਦ ਕਾਂਗਰਸ ਦੇ ਰਾਜ ਵਿੱਚ ਵੀ ਇੰਨਾ ਭਾਰੀ ਜ਼ੁਲਮ ਨਾ ਹੁੰਦਾ ਜਿੰਨਾ ਬਾਦਲ ਦਲ ਨੇ ਕੀਤਾ। ਉਸ ਤੋਂ ਅਗਲੀ ਗੱਲ ਇਹ ਹੈ, ਜੇ ਬਾਦਲ ਦਲ ਦੀ ਥਾਂ ਉੱਤੇ ਕਾਂਗਰਸ ਜ਼ੁਲਮ ਕਰੇ ਤਾਂ ਕੋਈ ਗੱਲ ਸਮਝ ਆਉਂਦੀ ਆ। ਕਾਂਗਰਸ ਤਾਂ ਹੈ ਹੀ ਸਿੱਖੀ ਤੇ ਸਿੱਖਾਂ ਦੇ ਖਿਲਾਫ ਆ। ਕਾਂਗਰਸ ਨੇ ਤਾਂ 1984 ਦੇ ਜੂਨ ਮਹੀਨੇ, ਕਾਂਗਰਸ ਨੇ ਤਾਂ ਨਵੰਬਰ 84 ਦੇ ਵਿੱਚ, ਕਾਂਗਰਸ ਨੇ ਉਸ ਤੋਂ ਬਾਅਦ ਵਿੱਚ ਬਿਆੰਤੇ ਬੁੱਚੜ ਦੇ ਰਾਜ ਵਿੱਚ ਜੋ ਕੀਤਾ ਸੀ ਉਹ ਸਾਰਾ ਜਾਣਦੇ ਹੀ ਹੈ। ਪਰ ਬਾਦਲ ਦਲ ਜਿਹੜਾ ਹੈ ਉਹ ਗੁਰਦਾਸਪੁਰ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਵਿਰੋਧ ਵਿੱਚ ਜਦੋਂ ਸੰਗਤਾਂ ਜੂਝ ਰਹੀਆਂ ਸੀ, ਉੱਥੇ ਗੋਲੀ ਚਲਾ ਕੇ ਨੌਜਵਾਨ ਸ਼ਹੀਦ ਕਰ ਦਿੰਦਾ ਹੈ। ਜੇ ਆਸ਼ੂਤੋਸ਼ ਦਾ ਲੁਧਿਆਣੇ ਪ੍ਰੋਗਰਾਮ ਹੁੰਦਾ, ਉੱਥੇ ਗੋਲੀਆਂ ਚਲਾ ਕੇ ਭਾਈ ਦਰਸ਼ਨ ਸਿੰਘ ਲਹਾਰਾ ਨੂੰ ਸ਼ਹੀਦ ਕਰ ਦਿੰਦੇ। ਥਾਂ ਥਾਂ ਦੇ ਉੱਤੇ ਡੇਰਾ ਸਰਸਾ ਦੇ ਵਿਰੋਧ ਵਿੱਚ ਸੰਗਤਾਂ ਜਦੋਂ ਵੀ ਕੁਝ ਕਰਦੀਆਂ, ਇਹ ਉਹਨਾਂ ਤੇ ਡਾਂਗਾਂ ਗੋਲੀਆਂ ਚਲਾਉਂਦੇ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਵਾਲਾ ਮਸਲਾ ਬਣਿਆ ਤਾਂ ਸੰਗਤਾਂ ਨੇ ਬਹੁਤ ਭਾਰੀ ਵਿਰੋਧ ਉਹਦਾ ਕੀਤਾ। ਉਧਰੋਂ ਪਹਿਲਾਂ ਹੀ ਬੁਰਜ ਜਵਾਹਰ ਕੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਅਗਲੇ ਧਮਕੀਆਂ ਦੇ ਰਹੇ ਸੀ ਵੀ ਸਾਡੇ ਕੋਲ ਤੁਹਾਡਾ ਗੁਰੂ ਆ, ਜੇ ਥੋੜੀ ਜਿਹੀ ਜ਼ੁਰਤ ਆ ਤਾਂ ਛਡਾ ਲਓ। ਡੇਰਾ ਸਰਸਾ ਵਾਲਿਆਂ ਨਾਲ ਵੋਟਾਂ ਦੀ ਸਾਂਝ ਕਰਕੇ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਨਾਲੇ ਤਾਂ ਉਹਨੂੰ ਅਕਾਲ ਤਖਤ ਸਾਹਿਬ ਤੋਂ ਸੁਰਖਰੂ ਕਰਾਉਣ ਤੁਰ ਪਏ, ਤੇ ਨਾਲੇ ਸਿੱਖ ਸੰਗਤਾਂ ਦੀ ਪਰਵਾਹ ਨਹੀਂ ਕੀਤੀ, ਡੇਰਾ ਸਰਸਾ ਦੀ ਪਰਵਾਹ ਕੀਤੀ। ਉਹਨਾਂ ਨੇ ਆਖਰ ਅੰਗ ਖਿਲਾਰ ਦਿੱਤੇ ਬਰਗਾੜੀ ਪਿੰਡ ਦੀਆਂ ਗਲੀਆਂ 'ਚ। ਉਹਨਾਂ ਦੀ ਇਹ ਜ਼ੁਰਤ ਤਾਂ ਪਈ ਜਿਹੜੀ ਜ਼ੁਰਤ 1978 ਦੇ ਵਿੱਚ ਪਈ ਨਰਕਧਾਰੀਆਂ ਦੀ, ਉਹ ਵੀ ਬਾਦਲ ਕਰਕੇ ਹੋਈ ਜਦੋਂ ਖੁੱਲ੍ਹ ਦਿੱਤੀ। ਜਿਹੜੀ ਭਲਿਆਰੇ ਵਾਲੇ ਨੇ, ਭਾਵ ਸਾਗਰ ਲਿਖਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਵਾਈ, ਉਹ ਵੀ ਬਾਦਲ ਦੇ ਪੈਰੋਂ ਹੋਈ। ਤੇ ਜਿਹੜਾ ਆਸ਼ੂਤੋਸ਼ ਦਾ ਪ੍ਰੋਗਰਾਮ ਹੋਇਆ, ਉਹ ਵੀ ਬਾਦਲ ਦੇ ਪੈਰੋਂ ਹੋਇਆ ਲੁਧਿਆਣੇ 'ਚ ਜਦੋਂ ਸਿੰਘ ਸ਼ਹੀਦ ਕੀਤਾ ਦਰਸ਼ਨ ਸਿੰਘ ਲਹਾਰਾ। ਫਿਰ ਜਿਹੜੀ ਬੇਅਦਬੀਆਂ ਦਾ ਸਿਲਸਿਲਾ ਡੇਰਾ ਸਰਸਾ ਵਾਲਿਆਂ ਨੇ ਚਲਾਇਆ, ਉਹਦੀ ਜ਼ੁਰਤ ਨਹੀਂ ਸੀ ਪੈਣੀ ਜੇ ਬਾਦਲ ਦਲ ਦਾ ਹੱਥ ਸਰਪ੍ਰਸਤੀ ਉਹਨਾਂ ਨੂੰ ਨਾ ਹੋ। ਫਿਰ ਇੱਧਰੋਂ ਤਾਂ ਸੰਗਤਾਂ ਥਾਂ ਥਾਂ ਦੇ ਉੱਤੇ ਪੰਜਾਬ ਨੂੰ ਜਾਮ ਕਰੀ ਬੈਠੀਆਂ।
कि बरगाड़ी बेअदबी करने वाले दोषियों को गिरफ्तार करो तो हुक्मनामा जिहड़ा जिहदे च इहनूं सुरखरू कीता माफ कीता वो रद्द किया जाए। ते इधर बादल सेना ने नवां ही काम फड़ लिया, घट्टो घट्ट 1 करोड़ रुपया खर्च दिता अखबारां नूं एक तरीके नाल इश्तिहारां दे रूप दे विच माया दित्ती कि तुसीं कहो कि ये तां जी बहुत वधिया होया वा जिहड़ा ये गल कीती आ कि सुरखरू कीता डेरा सरसा दे मुखी। डेरा सरसा दे मुखी दे हक विच पूरी लहर चलाउण दा पूरा जिहड़ा यतन आ ओह कीता, पर अंत सिख संगतां दे सिदक दे सामणे झुकना पिया, लिपना पिया, पिछे मुड़ना पिया, वो हुक्मनामा रद्द करना पिया। ते उधर नवां चंद ये चाढ़ता कि कोटकपूरे दे विच ते बहबल कलां दे विच सारे पंजाब दे जिन्ने गुंडियां वर्गे बदमाश पुलिस वाले आ उन्हां नूं सैनी ने ड्यूटी लाती। चरणजीत शर्मा ते होर सारे बड़े बदनाम बंदे, उमरा नंगल दे बारे किहनूं भुलेखा, इन्हां सारियां ने जो जुल्म उत्थे संगतां ते कीता, जिहदे च 2 सिंह शहीद हो गए, ते नौजवान 2 फड़ के उन्हां दे उत्ते परचा देता कि जी इन्हां ने बेअदबी कीती है। हुण बाद विच सारी गल ही नंगी हो चुकी है बई जिहड़ा ये बेअदबियां करन वाला सारा प्रोजेक्ट सी वो डेरा सरसा दा सी, कल्ली बरगाड़ी विच नहीं, मलके पिंड दे विच, गुरुसर पिंड दे विच, भगते पिंड दे विच जिहड़ियां बेअदबियां होईयां 2015 च वो सारियां डेरा सरसा वालियां ने कराईयां। ते 2017 दीयां वोटां तो पहलां ਗਿਆਨੀ ਗੁਰਬਚਨ ਸਿੰਘ ਪਿੱਟ ਕੇ ਮਰ ਗਿਆ ਵੀ ਮੈਂ ਜਥੇਦਾਰ ਅਕਾਲ ਤਖਤ ਦਾ, ਮੇਰੀ ਮਾੜੀ ਮੋਟੀ ਸ਼ਰਮ ਰੱਖ ਲਓ, ਬਾਦਲ ਦਲ ਵਾਲਿਓ ਕਿਰਪਾ ਕਰਕੇ ਡੇਰਾ ਸਰਸਾ ਵਾਲਿਆਂ ਕੋਲੇ ਨਾ ਜਾਏ। ਪਰ ਬਾਦਲ ਦਲ ਨੇ ਉਹਨਾਂ ਨਾਲ ਇੱਕ ਸਾਂਝ, ਇੱਕ ਪ੍ਰੋਗਰਾਮ ਕੀਤਾ ਵੀ ਜੇ ਕਿਤੇ ਸਾਡੀ ਸਰਕਾਰ ਬਣ ਗਈ ਅਸੀਂ ਪੰਜਾਬ 'ਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ, ਸਤਸੰਗ ਕਰਾਵਾਂਗੇ। ਉਹਦੇ ਕਿਹਾ ਸ਼ੁਕਰ ਕਰੋ ਕਿ ਪੰਜਾਬ ਵਿੱਚ ਉਦੋਂ ਕਾਂਗਰਸ ਦਾ ਰਾਜ ਆ ਗਿਆ, ਇਹਨਾਂ ਦਾ ਰਾਜ ਨਹੀਂ ਆਇਆ, ਤੇ ਨਹੀਂ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਇਹਨਾਂ ਨੇ ਗੋਲੀਆਂ ਨਾਲ ਮਰਵਾਉਣੇ ਸੀ, ਮਾਰਨੇ ਸੀ, ਤੇ ਪੰਜਾਬ ਦੇ ਵਿੱਚ ਖਾਨਾ ਜੰਗੀ ਵਾਲਾ ਮਾਹੌਲ ਜਿਹੜਾ ਸੀ ਉਹ ਬਣ ਜਾਣਾ। ਹੁਣ ਤਾਂ ਡੇਰਾ ਮੁਖੀ ਜਿਹੜਾ ਬਲਾਤਕਾਰ ਦੇ ਦੋਸ਼ਾਂ 'ਚ, ਕਤਲਾਂ ਦੇ ਦੋਸ਼ਾਂ 'ਚ ਜੇਲ੍ਹ 'ਚ ਹੈ, ਪਰ ਅਜੇ ਵੀ ਉਹਦੀ ਜਿਹੜੀ ਸੈਨਾ ਤੇ ਬਾਦਲ ਸੈਨਾ ਉਹ ਇਕਜੁੱਟ ਆ। ਉਦੋਂ ਇਹਨਾਂ ਦੇ ਲੀਡਰ ਸੀ ਦਿਆਲ ਸਿੰਘ ਕੋਲਿਆਂ ਵਾਲੀ, ਉਹ ਕਿਹਾ ਕਰੇ ਕਿ ਅਸੀਂ ਹੁਣ ਡੇਰਾ ਪ੍ਰੇਮੀਆਂ ਨਾਲ ਕੰਧਾਂ ਕੱਢ ਲਈਏ। ਸਿੱਖੀ ਦੇ ਕਿਸੇ ਵੀ ਦੁਸ਼ਮਣ ਦੀ ਗੱਲ ਕਰ ਲਓ, ਬਾਦਲ ਦਲ ਉਹਦੇ ਨਾਲ ਖੜਾ ਹੁੰਦਾ। ਤੇ ਕਰੋੜਾਂ ਰੁਪਏ ਖਰਚ ਤੇ ਪੰਥ ਵਿਰੋਧੀ ਹਰਕਤਾਂ 'ਚ ਜਮਾਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੁੰਦੀ ਸੀ ਉਹ ਬਣ ਗਈ ਹੈ ਇੱਕ ਪੰਥ ਦੋਖੀ ਜਮਾਤ। ਤੇ ਅੱਜ ਜਥੇਦਾਰ ਅਕਾਲ ਤਖਤ ਦਾ ਗਿਆਨੀ ਹਰਪ੍ਰੀਤ ਸਿੰਘ ਉੱਥੇ ਖੜ ਕੇ ਕਹਿ ਰਿਹਾ ਹੈਗਾ ਕਿ ਜਿਹੜੇ ਇਸ ਬਾਦਲ ਦਲ ਦੇ ਨਾਲ ਸਹਿਮਤ ਨਹੀਂ ਹੈਗੇ ਵੀ ਉਹ ਸਾਰੇ ਕਾਂਗਰਸ ਦੇ ਏਜੰਟ ਨੇ, ਉਹ ਸਾਰੇ ਪੰਥ ਦੇ ਗਦਾਰ ਨੇ। ਪੰਥ ਕੌਣ ਆ ਜਿਹੜਾ ਬਾਦਲ ਦੀ ਸਰਪ੍ਰਸਤੀ ਕਬੂਲੇ? ਲੋਕ ਤਾਂ ਭਾਲਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਪੜ੍ਹਿਆ ਲਿਖਿਆ PhD ਪਾਸ ਹੈ, ਇਹ ਸਾਰੀ ਕੌਮ ਦਾ ਸਾਂਝਾ ਮਾਂਝਾ ਜਥੇਦਾਰ ਬਣੇ। ਪਰ ਕਹਾਣੀ ਨਵੀਂ ਹੋ ਤੁਰ ਪਈ, ਇਹ ਤਾਂ ਬਣਨ ਲੱਗ ਗਿਆ ਬਾਦਲ ਦਲ ਦਾ ਜਥੇਦਾਰ। ਬਾਦਲ ਦਲ ਦਾ ਜਥੇਦਾਰ ਬਣ ਕੇ ਕੱਲ ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ, ਚਾਹੇ ਸੁਖਬੀਰ ਸਿੰਘ ਬਾਦਲ ਸੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ, ਕੱਲ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਉਹਦੇ ਵਿੱਚ ਡੇਰਾ ਸਰਸਾ ਦੇ ਮੁਖੀ ਬਾਰੇ ਜਾਂ ਜਿਹੜੀਆਂ ਬੇਅਦਬੀਆਂ ਹੋਈਆਂ ਜਾਂ ਹੁਕਮਨਾਮਾ ਰੱਦ ਕਰਨਾ ਪਿਆ ਜਾਂ ਅਸੀਂ ਕਰੋੜਾਂ ਰੁਪਏ ਖਰਚੇ, ਉਹਦੀ ਤਾਂ ਗੱਲ ਹੀ ਨਹੀਂ ਛੇੜੀ। ਜਿਹੜੀ ਦਰਬਾਰ ਸਾਹਿਬ 'ਚ ਬੇਅਦਬੀ ਹੋਈ ਉਹਦੀ ਵੀ ਬਹੁਤੀ ਗੱਲ ਨਹੀਂ ਕੀਤੀ। ਬਸ ਆਹ ਰਾਜ ਫੜ ਲਿਆ ਕਿ ਜੀ ਸਾਨੂੰ ਵੋਟਾਂ ਦੇ ਵਿੱਚ ਕਾਮਯਾਬ ਕਰੋ ਕਿਉਂਕਿ ਪੰਥ ਖਤਰੇ 'ਚ ਹੈ। ਪੰਥ ਕਾਹਨੂੰ ਖਤਰੇ 'ਚ ਹੈ ਜੀ? ਖਤਰੇ 'ਚ ਬਾਦਲ ਪਰਿਵਾਰ। ਹੁਣ ਬਾਦਲ ਨੂੰ ਪੰਥ ਚੇਤੇ ਆ ਗਿਆ ਵੀ ਪੰਥ ਖਤਰੇ 'ਚ। ਅਜੇ ਤਾਂ 5 ਸਾਲ ਸੱਤਾ ਤੋਂ ਪਰਾਂ ਰਹੇ ਹੋ ਤੁਸੀਂ, ਪੰਥ ਖਤਰੇ 'ਚ, ਪੰਥ ਦਾ ਚੇਤਾ ਆ ਗਿਆ, ਪੰਥਕ ਏਜੰਡਾ ਚੇਤੇ ਆ ਗਿਆ, ਬੇਅਦਬੀ ਦਾ ਚੇਤਾ ਆ ਗਿਆ, ਪ੍ਰੋਗਰਾਮ ਕਰਨ ਦਾ ਚੇਤਾ ਆ ਗਿਆ।
ਜੇ ਕਿਤੇ ਤੁਸੀਂ ਇੱਕ ਟਰਮ ਹੋਰ ਸੱਤਾ ਤੋਂ ਪਾਰ ਰਹਿ ਗਏ ਫਿਰ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਨੀ। ਤੇ ਦੂਜੇ ਪਾਸੇ ਜਿਹੜਾ ਪੰਥ ਆ ਉਹ ਤਾਂ ਭਾਜਪਾ ਨੂੰ ਉਡੀਕ ਰਿਹਾ, ਮੋਦੀ ਨੂੰ ਉਡੀਕ ਰਿਹਾ ਕਿ 5 ਤਰੀਕ ਨੂੰ ਮੋਦੀ ਨੇ ਪਤਾ ਨਹੀਂ ਕੀ ਦੇ ਜਾਣਾ। ਦੇਖੋ ਕਿੱਡੀ ਦੁਰਗਤੀ ਹੈ ਵੀ ਜਿਹੜੀ ਭਾਜਪਾ ਉਸ ਵਿਪਰਵਾਦ ਦੀ, ਉਸ ਬ੍ਰਾਹਮਣਵਾਦ ਦੀ ਝੰਡਾ ਬਰਦਾਰ ਆ, ਜਿਹਨੂੰ ਆਪਾਂ ਮਨਮਤ ਕਹਿੰਦੇ ਆ, ਅੱਜ ਸਿੱਖਾਂ ਨੂੰ ਉਹਦੇ ਤੋਂ ਤਾਂ ਕੋਈ ਆਸ ਹੈ। ਸਿੱਖ ਕਹਿੰਦੇ ਆ ਵੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਆ ਸ਼ਾਇਦ ਮੋਦੀ ਸਰਕਾਰ ਤਾਂ ਛੱਡ ਦੇਵੇ, ਪਰ ਜੇ ਕਿਤੇ ਬਾਦਲ ਦਲ ਨਾਲ ਸਾਂਝ ਹੁੰਦੀ ਫਿਰ ਤਾਂ ਬਿਲਕੁਲ ਹੀ ਨਹੀਂ ਸੀ ਹੋ ਸਕਣਾ। ਇਹ ਸਾਡੇ ਸਾਹਮਣੇ ਆ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ, ਬਾਪੂ ਸੂਰਤ ਸਿੰਘ ਨੇ ਕਿੰਨੀਆਂ ਲੰਮੀਆਂ ਕਿੱਦੋਂ ਜਹਿਦਾਂ ਕੀਤੀਆਂ, ਭਾਈ ਗੁਰਬਖਸ਼ ਸਿੰਘ ਚੜ੍ਹਾਈ ਵੀ ਕਰ ਗਏ। ਬਾਦਲ ਦਲ ਨੇ ਕੋਈ ਉਹ ਚੱਜ ਹੱਲ ਦੀ ਗੱਲ ਨਹੀਂ। ਹੁਣ ਮੋਦੀ ਸਰਕਾਰ ਤੋਂ ਤਾਂ ਲੋਕਾਂ ਨੂੰ ਆਸ ਹੈ ਵੀ ਸ਼ਾਇਦ ਕੋਈ ਗੱਲ ਬਣ ਜਾਵੇ। ਹੋਰ ਮਸਲਿਆਂ ਬਾਰੇ ਵੀ ਭਾਵੇਂ ਇਹ ਵੀ ਗੱਲ ਆਪਾਂ ਕਹੀਏ ਵੀ ਬਹੁਤੀਆਂ ਵੱਡੀਆਂ ਆਸਾਂ ਲਾ ਲਈਆਂ, ਐ ਲੱਗਣ ਲਾਇਆ ਪਿਆ ਲੋਕਾਂ ਨੇ ਤਾਂ ਕਿ ਜਿਵੇਂ ਮੋਦੀ ਨੇ ਪਤਾ ਨਹੀਂ ਸਾਰੇ ਮਸਲੇ ਹੱਲ ਕਰ ਜਾਣੇ ਆ। ਤੇ ਮੋਦੀ ਸਰਕਾਰ ਜਿਹੜੀ ਆ ਉਹਦੇ ਤੋਂ ਤਾਂ ਭਾਜਪਾ ਤੋਂ ਤਾਂ ਸਿੱਖਾਂ ਨੂੰ, ਪੰਥ ਨੂੰ ਕੋਈ ਆਸ ਹੈ, ਪਰ ਆ ਜਿਹੜੇ ਬਾਦਲ ਦਲ ਵਾਲੇ ਆ ਇਹਨਾਂ ਤੋਂ ਕੋਈ ਆਸ ਨਹੀਂ। ਇਹ ਤਾਂ ਕਹਿੰਦੇ ਆ ਲੋਕ ਵੀ ਜੇ ਕਿਤੇ ਇਹਨਾਂ ਦਾ ਬਸ ਚੱਲੇ ਇਹ ਉਹਨਾਂ ਸਾਰੀਆਂ ਮੰਗਾਂ ਦੇ ਖਿਲਾਫ ਖੜ ਜਾਣੇ, ਭਾਜਪਾ ਨੂੰ ਕਹਿਣ ਕਿ ਅਸੀਂ ਤੁਹਾਨੂੰ ਤੁਹਾਡੇ ਨਾਲ ਆ ਜਿਵੇਂ ਪਹਿਲਾਂ ਸੀ, ਤੇ ਤੁਹਾਨੂੰ ਕੋਈ ਲੋੜ ਹੀ ਨਹੀਂ ਹੈਗੀ ਇਹਨਾਂ ਸਿੱਖਾਂ ਦੀ ਕੋਈ ਗੱਲ ਸੁਣਨ ਦੀ, ਮੰਨਣ। ਹੁਣ ਜਦੋਂ ਮਾਹੌਲ ਇਹੋ ਜਿਹਾ ਬਣਿਆ ਹੋਵੇ, ਇੰਨੀ ਬੇਭਰੋਸਗੀ ਬਣੀ ਹੋਵੇ, ਸੰਗਤਾਂ ਦੇ ਵਿੱਚ ਸਾਖ ਇੰਨੀ ਡਿੱਗੀ ਹੋਵੇ, ਉਸ ਮੌਕੇ ਇਹ ਸੋਚਣਾ ਕਿ ਜੀ ਅਸੀਂ ਖਨੀ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਵਿੱਚ ਬਹਿ ਕੇ ਕੋਈ ਪ੍ਰੋਗਰਾਮ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਲਾਂਗੇ, ਇਹ ਨਹੀਂ ਹੋ ਸਕਦਾ। ਲੋਕਾਂ ਨੂੰ ਸਭ ਪਤਾ ਹੈ ਕਿ ਬਾਦਲ ਦਲ ਨੇ ਕਦੋਂ ਦਾ ਪੰਥ ਦਾ ਖਹਿੜਾ ਛੱਡ ਦਿੱਤਾ ਹੋਇਆ। ਬਾਦਲ ਦਲ ਨੇ ਪੰਥ ਦੇ ਦੋਖੀਆਂ ਨਾਲ ਸਾਂਝ ਤਾਂ ਰੱਖੀ ਹੋਈ ਹੈ, ਪੰਥ ਨਾਲ ਕੋਈ ਸਾਂਝ ਨਹੀਂ। ਜਿੰਨਾ ਨੁਕਸਾਨ ਸਿੱਖੀ ਦੇ ਸਾਰੇ ਦੁਸ਼ਮਣ ਰਲ ਕੇ ਨਹੀਂ ਕਰ ਸਕੇ, ਉਹਨਾਂ ਕੱਲਾ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਨੇ ਕਰ। ਪੰਜਾਬ ਦੇ ਹੱਕਾਂ ਲਈ, ਪੰਜਾਬ ਦੀਆਂ ਮੰਗਾਂ ਲਈ ਕੋਈ ਬੰਦਾ ਮਾੜੀ ਜੀ ਗੱਲ ਕਰ ਲਵੇ ਉਹਨੂੰ ਜਦੀ ਕਹਿੰਦੇ ਅੱਤਵਾਦੀ ਆ, ਮਾਹੌਲ ਖਰਾਬ ਕਰਦਾ। ਪੰਜਾਬ ਦੇ ਪੰਥ ਦੇ ਜਿਹੜੇ ਹੱਕ ਵਿੱਚ ਡਟਣ ਵਾਲੇ ਲੋਕ ਨੇ ਉਹਨਾਂ ਨੂੰ ਆਪਦਾ ਨਿੱਜੀ ਦੁਸ਼ਮਣ ਮੰਨਦਾ ਬਾਦਲ ਦਲ। ਤੇ ਜਿਹੜਾ ਮਨਜਿੰਦਰ ਸਿੰਘ ਸਰਸਾ ਕੱਲ ਤੱਕ ਹਿੱਕ ਦਾ ਬਾਲ ਸੀ, ਉਹਨੂੰ ਹੁਣ ਸਟੇਜ ਦੇ ਉੱਤੋਂ ਵਿਭੀਸ਼ਣ ਵੀ ਦੱਸਦੇ ਆ, ਉਹਨੂੰ ਗਦਾਰ ਵੀ ਦੱਸਦੇ ਆ, ਉਹਨੂੰ ਬੜਾ ਮਾੜਾ ਬੋਲਦੇ ਆ। ਉਹ ਭਾਈ ਜਿਹੜੀ ਭਾਜਪਾ ਅੱਜ RSS ਤੁਹਾਨੂੰ ਮਾੜੀ ਲੱਗਣ ਲੱਗ ਗਈ, ਇਹ ਪੰਜਾਬ 'ਚ ਤੁਸੀਂ ਵੀ ਕਮਲ ਦਾ ਫੁੱਲ ਲੈ ਕੇ ਆਉਂਦਾ। ਇਹ ਕਮਲ ਦਾ ਫੁੱਲ ਪੰਜਾਬ ਦੇ ਘਰਾਂ 'ਚ ਕਿਹਨੇ ਵਾੜਿਆ? ਸਿੱਖਾਂ ਨੂੰ ਤਾਂ ਕੋਈ ਇਹਦੇ ਤੇ ਕੰਮ ਹੀ ਨਹੀਂ ਸੀ। ਸਿੱਖ ਤਾਂ ਅਕਾਲੀ ਦਲ ਨੂੰ ਆਪਦੀ ਜਮਾਤ ਮੰਨਦੇ ਸੀ, ਸਿੱਖ ਤਾਂ ਅਕਾਲੀ ਦਲ ਨੂੰ ਸਭ ਕੁਝ ਸਮਝਦੇ ਸੀ, ਪਰ ਆਪਦੀਆਂ ਲੋੜਾਂ, ਆਪਦੇ ਸਵਾਰਥਾਂ ਲਈ ਜਿਹੜੀ ਭਾਜਪਾ ਨਾਲ ਪਿਛਲੇ 30-35 ਸਾਲ ਤੋਂ ਤੁਸੀਂ ਜੱਫੀਆਂ ਪਾਈ ਫਿਰਦੇ ਹੋ, ਅੱਜ ਜੇ ਤੁਹਾਡਾ ਕੋਈ ਰੱਪੜ ਪੈ ਗਿਆ, ਤੁਸੀਂ ਉਹਨਾਂ ਦਾ ਇੱਥੇ ਜਿਹੜਾ ਸੀ ਅਨੈਲ ਕੋਈ BJP ਦਾ ਅੰਮ੍ਰਿਤਸਰ ਦਾ ਲੀਡਰ, ਉਹ ਤੁਸੀਂ ਇੱਕ ਪੱਟਿਆ, ਉਹਨਾਂ ਨੇ ਤੁਹਾਡਾ ਸਰਸਾ ਪੱਟ ਲਿਆ, ਤੁਸੀਂ ਉਹਨਾਂ ਦਾ ਪੱਟਦੇ ਹੋ, ਤੁਹਾਡਾ ਪੱਟੀ ਜਾਂਦੇ ਆ। ਤੇ ਭਾਜਪਾ ਜਿਹੜੀ ਆ ਉਹਨੇ ਤਾਂ ਇਹ ਸਾਰਾ ਕੁਝ ਕਰਨਾ ਕਰਾਉਣਾ ਹੀ, ਪਰ ਭਾਜਪਾ ਨੂੰ ਮਜ਼ਬੂਤ ਕਿਹਨੇ ਕੀਤਾ? ਜੇ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਆ ਉਹ ਕਿਹਨੇ ਲੈ ਕੇ ਆਂਦਾ? ਬਾਦਲ ਪਰਿਵਾਰ ਦੀਆਂ ਨੀਤੀਆਂ ਇੰਨੀਆਂ ਗਲਤ ਆ, ਇੰਨੀਆਂ ਮਾੜੀਆਂ ਨੇ ਕਿ ਪੰਜਾਬ ਲਈ ਤੇ ਪੰਥ ਲਈ ਬਹੁਤ ਘਾਤਕ ਨੇ। ਇਹਨਾਂ ਦਾ ਜਿਹੜਾ ਭਰੋਸਾ ਉਹ ਪੂਰੀ ਤਰ੍ਹਾਂ ਖਤਮ ਹੈ ਤੇ ਹੁਣ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਆ। ਪੰਜਾਬ ਨੂੰ ਵਾਕਿਆ ਹੀ ਇੱਕ ਸਾਡੀ ਖੇਤਰੀ ਪਾਰਟੀ ਦੀ ਸਿਆਸੀ ਤੌਰ ਤੇ ਲੋੜ ਹੈ, ਪਰ ਉਹ ਬਾਦਲ ਪਰਿਵਾਰ ਨਹੀਂ ਹੋ ਸਕਦਾ। ਆ ਜਿਹੜੇ ਢੀਂਡਸੇ ਹੁਣੀ ਤੁਰੇ ਫਿਰਦੇ ਆ, ਹੋਰ ਆ ਸਾਰੇ, ਇਹਨਾਂ ਨੂੰ ਵੀ ਅਸੀਂ ਇਸ ਇੱਕੋ ਥਾਲੀ ਦੇ ਸਾਰੇ ਇਹ ਚਿੱਟੇ ਬੱਟੇ ਆ। ਗੱਲ ਲੈ ਦੇ ਕੇ ਆ ਜਾਂਦੀ ਆ ਕਿ ਪੰਥ ਕਿਹੜੇ ਪਾਸੇ ਜਾਵੇ।
ਮੈਨੂੰ ਤਾਂ ਲੱਗਦਾ ਵੀ ਇਹਨਾਂ ਸਾਰਿਆਂ ਨਾਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਵਧੀਆ। ਘੱਟੋ ਘੱਟ ਇਹਨਾਂ ਵਾਂਗੂ ਧੋਖੇਬਾਜ਼ ਤਾਂ ਨਹੀਂ ਹੈਗੇ। ਘੱਟੋ ਘੱਟ ਪੰਥ ਦੇ ਨਾਂ ਤੇ ਇਹਨਾਂ ਕੋਲ ਠੱਗੀਆਂ ਤਾਂ ਨਹੀਂ ਮਾਰਦੇ। ਚਲੋ ਜਿਹੜਾ ਕੱਲ ਇਹਨਾਂ ਨੇ ਇਕੱਠ ਕਰਕੇ ਇੱਥੇ ਰੈਲੀ ਕੀਤੀ ਆ, ਉਹਦੇ ਖਿਲਾਫ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ। ਆਉਣ ਵਾਲੇ ਦਿਨਾਂ 'ਚ ਇਹ ਮਸਲਾ ਹੋਰ ਵੀ ਜ਼ੋਰ ਫੜੂਗਾ, ਕਿਉਂਕਿ ਫਿਰ ਤਾਂ ਕਾਂਗਰਸ ਨੂੰ ਵੀ ਹੱਕ ਆ, ਕਿਉਂਕਿ ਕਾਂਗਰਸ ਵਰਗਾ ਤਾਂ ਕਰਤਾਰ ਆ ਬਾਦਲ ਦਲ ਦਾ, ਇਹ ਕੋਈ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ। ਤੇ ਜੇ ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਇਸ ਤਰ੍ਹਾਂ ਇਕੱਠ ਕਰਨਾ ਚਾਹਵੇ, ਉਹਨੂੰ ਵੀ ਨਾ ਕਰਨ ਦੇਣਗੇ। ਨਾ ਉੱਥੇ ਜਥੇਦਾਰ ਅਕਾਲ ਤਖਤ ਦਾ ਆਵੇ ਜਿਹੜਾ ਕਹੂਗਾ ਵੀ ਸਾਰਿਆਂ ਦਾ ਸਾਂਝਾ, ਨਾ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਕਰੇ। ਸੋ ਇਸ ਸਾਰੀ ਕੰਪਲੀਕੇਟਡ ਸਥਿਤੀ ਦੇ ਉੱਤੇ ਸਾਨੂੰ ਚਰਚਾ ਕਰਨੀ ਬਣਦੀ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ, ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਆ ਜਿਹੜੀ, ਉਹ ਬਾਦਲ ਦਲ ਦੀ ਜਾਗੀਰ ਨਾ ਬਣ ਜਾਣ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪੰਥਕ ਤੌਰ ਦੇ ਉੱਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਕੱਲ ਫਿਰ ਮਿਲਾਂਗੇ, ਅੱਜ ਲਈ ਇੰਨਾ ਹੀ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।